ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਇਹਨੂੰ ਆਖਦੇ ਹਾਂ ਅਪਡੇਟ ਅਮਰੀਕਾ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 3 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। 1992 ਤੋਂ ਇੰਸ਼ੋਰੈਂਸ ਤੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਆਊਟ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਬਾਰੇ ਜਾਣਕਾਰੀ ਹਾਸਲ ਕਰਨ ਦੇ ਲਈ, ਚੇਂਜਸ ਕਰਵਾਉਣ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਮੈਡੀਕੇਅਰ ਦੇ ਲਈ ਅਪਲਾਈ ਕਰਨ ਦੇ ਲਈ, ਚੇਂਜਸ ਕਰਵਾਉਣ ਦੇ ਲਈ ਸੰਪਰਕ ਕਰੋ। ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਤੇ ਕਿਸੇ ਵੀ ਬਿਜ਼ਨਸ ਦੀ ਇੰਸ਼ੋਰੈਂਸ ਦੇ ਲਈ ਕਾਲ ਕਰੋ 4082722500 ਦੇ ਉੱਤੇ। ਟਿਰਕੇੜਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇੜਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ, ਸਨੀ ਪਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ontario ਕੈਲੀਫੋਰਨੀਆ, ਹਰਜੀਤ ਸਿੰਘ ਲੈਥਰੋਪ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਗ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਵਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ, ਨਛੱਤਰ ਸਿੰਘ ਗਿੱਲ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਈਰਾਨ ਦੇ ਵਿੱਚ ਜੋ ਉੱਥੇ ਦਾ ਸਾਬਕਾ ਕਮਾਂਡਰ ਕਾਸਮ ਸੁਲੇਮਾਨੀ, ਜਿਸ ਨੂੰ ਅਮਰੀਕਾ ਨੇ ਇਰਾਕ ਦੇ ਵਿੱਚ ਡਰੋਨ ਦੇ ਰਾਹੀਂ ਮਾਰਿਆ ਸੀ, ਉਹਦੀ ਜਿਹੜੀ ਗਰੇਵ ਆ, ਉਹਦੇ ਉੱਤੇ ਕੱਲ ਬੰਬ ਚੱਲਿਆ, ਜਿਹਦੇ ਨਾਲ 103 ਲੋਕਾਂ ਦੀ ਜਿਹੜੀ ਆ ਮੌਤ ਹੋਈ ਹੈਗੀ ਆ। ਕਹਿੰਦੇ ਜਿਹੜਾ ਇਹ ਬਲਾਸਟ ਸੀਗਾ, ਇਹ ਉਸ ਦੀ ਜੋ ਗਰੇਵ ਹੈਗੀ ਆ ਉਸ ਤੋਂ 2300 ਫੁੱਟ ਦੂਰ ਇੱਕ ਰੱਖਿਆ ਗਿਆ ਸੀ ਤੇ ਦੂਜਾ ਲਗਭਗ 1 ਕਿਲੋਮੀਟਰ ਦੂਰ ਰੱਖਿਆ ਗਿਆ ਸੀ। ਸੋ ਇਹ ਉਹਦੀ ਚੌਥੀ ਵਰਸੀ ਸੀਗੀ, ਜਿੱਥੇ ਬਹੁਤ ਸਾਰੇ ਲੋਕ ਉੱਥੇ ਦੇਖਣ ਜਾਂਦੇ ਸੀ ਤੇ ਉਸ ਟਾਈਮ ਦੇ ਉੱਤੇ ਇਹ ਬੰਬ ਚੱਲਿਆ ਹੈਗਾ। ਈਰਾਨ ਦੀ ਇੰਟੀਰੀਅਰ ਮਿਨਿਸਟਰੀ ਵੱਲੋਂ ਅਹਿਮਦ ਵਾਹੀਦੀ ਕਰਕੇ ਜੋ ਉਹਨਾਂ ਦੇ ਮੇਨ ਪਰਸਨ ਆ, ਉਹਨਾਂ ਨੇ ਇਹ ਦੱਸਿਆ ਵੀ 3 ਵਜੇ ਉੱਥੇ ਦਾ ਜਿਹੜਾ ਲੋਕਲ ਟਾਈਮ ਆ, ਉਸ ਟਾਈਮ ਦੇ ਉੱਤੇ ਇਹ ਜਿਹੜਾ ਬੰਬ ਬਲਾਸਟ ਹੋਇਆ ਹੈਗਾ। ਹਜੇ ਤੱਕ ਕਿਸੇ ਵੀ ਗਰੁੱਪ ਨੇ ਰਿਸਪੌਂਸਿਬਿਲਟੀ ਨਹੀਂ ਲਈ ਹੈਗੀ। ਜਿਹੜੀਆਂ ਵੀਡੀਓਜ਼ ਆ ਰਹੀਆਂ ਉਹਦੇ ਵਿੱਚ ਦੇਖਿਆ ਜਾ ਰਿਹਾ ਵੀ ਬਹੁਤ ਸਾਰੇ ਲੋਕ ਉੱਥੋਂ ਭੱਜ ਨੱਠ ਰਹੇ ਹੈਗੇ ਆ ਆਪਣੀ ਜਾਨ ਬਚਾਉਣ ਦੇ ਲਈ। ਈਰਾਨ ਦਾ ਸਭ ਤੋਂ ਪਾਵਰਫੁਲ ਬੰਦਾ ਜੇ ਖਮੈਨੀ ਤੋਂ ਬਾਅਦ ਦੇਖਿਆ ਜਾਵੇ ਤਾਂ ਉਹ ਸੁਲੇਮਾਨੀ ਸੀ, ਜੋ ਰੈਵੋਲੂਸ਼ਨਰੀ ਗਾਰਡਸ ਦੀ ਕੁਆਡ ਫੋਰਸ ਨੂੰ ਲੀਡ ਕਰਦਾ ਸੀ। ਤੇ ਉਸ ਨੂੰ ਜਿਹੜਾ ਆ ਅਮਰੀਕਾ ਵਾਲਿਆਂ ਨੇ ਇਸ ਕਰਕੇ ਮਾਰਿਆ ਸੀ, ਪੈਂਟਾਗਨ ਨੇ, ਵੀ ਉਹ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਨੂੰ ਲੀਡ ਕਰ ਰਿਹਾ ਹੈਗਾ। ਪੈਂਟਾਗਨ ਨੇ ਇਹ ਕਿਹਾ ਆ ਵੀ ਜੋ ਸੁਲੇਮਾਨੀ ਸੀ ਉਹ ਬਹੁਤ ਸਾਰੇ ਅਮਰੀਕਨ ਦੀ ਮੌਤ ਦਾ ਕਾਰਨ ਸੀ, ਕਿਉਂਕਿ ਜਦੋਂ ਈਰਾਨ ਦੇ ਵਿੱਚ ਜੰਗ ਲੱਗੀ ਸੀ, ਸੋ ਇਹ ਜਿਹੜੇ ਉੱਥੇ ਦੇ ਆਪੋਜਿਟ ਗਰੁੱਪ ਸੀ ਉਹਨਾਂ ਨੂੰ ਟ੍ਰੇਨ ਵੀ ਕਰਦੇ ਸੀ ਤੇ ਸਪੋਰਟ ਵੀ ਕਰਦੇ ਸੀ। ਇਹ ਜਿਹੜਾ ਬਲਾਸਟ ਆ ਉਸ ਟਾਈਮ ਦੇ ਉੱਤੇ ਆ ਜਿਸ ਟਾਈਮ ਦੇ ਉੱਤੇ ਹਮਾਸ ਦੇ ਅਗੇਂਸਟ ਜੰਗ ਲੱਗੀ ਹੋਈ ਹੈਗੀ ਆ, ਇਜ਼ਰਾਈਲ ਵਾਲਿਆਂ ਨੇ ਛੇੜੀ ਹੋਈ ਆ। ਅਕਤੂਬਰ 7 ਦਾ ਜਿਹੜਾ ਅਟੈਕ ਹੋਇਆ ਸੀ, ਉਸ ਤੋਂ ਬਾਅਦ 23,000 ਤੋਂ ਵੱਧ ਲੋਕ ਗਾਜ਼ਾ ਸਟ੍ਰਿਪ ਦੇ ਵਿੱਚ ਮਾਰੇ ਜਾ ਚੁੱਕੇ ਹੈਗੇ ਆ। 1200 ਦੇ ਕਰੀਬ ਇਜ਼ਰਾਈਲ ਦੇ ਵਿੱਚ ਮਾਰੇ ਜਾ ਚੁੱਕੇ ਹੈਗੇ ਆ। ਤੇ ਕੱਲ ਹੀ ਹਮਾਸ ਦਾ ਇੱਕ ਬਹੁਤ ਵੱਡਾ ਲੀਡਰ ਆ ਜੋ ਉਸ ਨੂੰ ਬੈਰੂਟ ਦੇ ਵਿੱਚ ਇਜ਼ਰਾਈਲ ਵਾਲਿਆਂ ਨੇ ਬੰਬ ਮਾਰ ਕੇ ਮਾਰ ਦਿੱਤਾ। ਬਿਲਕੁਲ ਜੀ, ਇਹ ਸਥਿਤੀ ਮਿਡਲ ਈਸਟ ਦੇ ਵਿੱਚ ਇੱਕ ਵਾਰੀ ਫੇਰ ਕਹਿ ਸਕਦੇ ਹਾਂ ਵੀ ਟੈਂਸ ਹੋ ਚੁੱਕੀ ਆ। ਸੋ ਉਹਦੀ ਕਬਰ ਦੇ ਨਜ਼ਦੀਕ ਜਿਹੜੇ ਦੋਹਰਾ ਬੰਬ ਧਮਾਕਾ ਜਿਹੜਾ ਉੱਥੇ ਹੋਇਆ ਹੈ, ਇਹ ਈਰਾਨ ਦੇ ਵਿੱਚ
ਕਾਸਿਮ ਸੁਲੇਮਾਨੀ ਦੇ ਕਤਲ ਦੀ ਜਿਹੜੀ ਚੌਥੀ ਬਰਸੀ ਆ, ਉੱਥੇ ਰੱਖੇ ਗਏ ਸਮਾਗਮਾਂ ਦੇ ਦੌਰਾਨ ਇਹ ਜਿਹੜੇ 2 ਧਮਾਕੇ ਹੋਏ ਆ। ਸੋ ਕਾਫੀ ਜ਼ਿਆਦਾ ਨੁਕਸਾਨ ਹੋਇਆ ਆ। ਈਰਾਨ ਨੇ ਆਲਰੇਡੀ ਜਿਹੜਾ ਅਫਸੋਸ ਦਾ ਜਾਂ ਸ਼ੋਕ ਦਾ ਦਿਨ ਆ, ਉਹ ਡੇ ਆਫ ਮੋਰਨਿੰਗ ਜਿਹੜਾ ਆ ਇਹਨਾਂ ਹਮਲਿਆਂ ਤੋਂ ਬਾਅਦ 'ਚ ਐਲਾਨਿਆ ਹੈਗਾ ਆ। ਉਂਗਲਾਂ ਕਈ ਪਾਸੇ ਵੱਲ ਨੂੰ ਜਾਣਗੀਆਂ, ਕਿੰਨਾਂ ਨੇ ਕੀਤੇ ਆ, ਪਰ ਅਜੇ ਤੱਕ ਕਿਸੇ ਵੀ ਜਥੇਬੰਦੀ ਨੇ ਜਾਂ ਕਿਸੇ ਸਰਕਾਰ ਨੇ ਇਸ ਦੀ ਜ਼ਿੰਮੇਵਾਰੀ ਆਪਣੇ ਸਿਰ ਨਹੀਂ ਲਈ ਹੈਗੀ। ਇਜ਼ਰਾਈਲ ਤੇ ਹਮਾਸ ਦੇ ਵਿੱਚ, ਜਿੱਦਾਂ ਤੁਸੀਂ ਜ਼ਿਕਰ ਕੀਤਾ, ਬੇਰੂਤ ਲਬਨਾਨ ਦੇ ਵਿੱਚ ਜਿਹੜਾ ਹਮਾਸ ਦਾ ਇੱਕ ਸੀਨੀਅਰ ਲੀਡਰ ਨੂੰ ਮਾਰਨ ਤੋਂ ਬਾਅਦ ਦੇ ਵਿੱਚ ਇਹ ਇੱਕ ਸਥਿਤੀ ਉੱਥੇ ਵੀ ਨਾਜ਼ੁਕ ਜਿਹੜੀ ਉਹ ਬਣ ਚੁੱਕੀ ਆ। ਹਜ਼ਬੁੱਲਾ ਦਾ ਜਿਹੜਾ ਚੀਫ ਆ, ਉਹਨੇ ਵੀ ਹੁਣ ਉੱਥੇ ਐਡਰੈਸ ਕੀਤਾ ਆ, ਉਹਨੇ ਸੰਬੋਧਨ ਜਿਹੜਾ ਉਹ ਕੀਤਾ ਆ। ਉਹਨਾਂ ਨੇ ਨਾਲ ਦੇ ਨਾਲ ਇਜ਼ਰਾਈਲ ਵਾਲੇ ਕਹਿ ਰਹੇ ਆ ਵੀ ਜਿਹੜੀ ਸਾਡੀ ਡਿਫੈਂਸ ਫੋਰਸਿਸ ਆ, IDF ਆ, ਉਹਨਾਂ ਨੇ ਆਪਣੇ ਫੌਜੀਆਂ ਨੂੰ ਕਿਹਾ ਆ ਵੀ ਕਿਸੇ ਵੀ ਸਿਨਾਰੀਓ ਦੇ ਲਈ ਜਿਹੜਾ ਆ ਉਹ ਤੁਸੀਂ ਤਿਆਰ ਰਹੋ। ਸਾਲੇ ਅਰੋਰੀ ਜਿਹੜਾ ਬੇਰੂਤ ਦੇ ਵਿੱਚ ਇੱਕ ਡਰੋਨ ਹਮਲੇ ਦੇ ਨਾਲ ਇਜ਼ਰਾਈਲ ਨੇ ਬੇਰੂਤ ਦੇ ਵਿੱਚ, ਲਬਨਾਨ ਦੇ ਵਿੱਚ ਉਸ ਨੂੰ ਮਾਰਿਆ ਸੀਗਾ। ਹਜ਼ਬੁੱਲਾ ਜਿਹੜਾ ਈਰਾਨ ਦਾ ਹੀ ਬੈਕਡ ਮਿਲੀਟੈਂਟ ਇੱਕ ਗਰੁੱਪ ਜਿਹੜਾ ਦੱਸਿਆ ਜਾਂਦਾ ਹੈ ਲਬਨਾਨ ਦੇ ਵਿੱਚ, ਉਹਨਾਂ ਨੇ ਇਜ਼ਰਾਈਲ ਦੇ ਉੱਤੇ ਜਿਹੜੀ ਇਹ ਜ਼ਿੰਮੇਵਾਰੀ ਜਿਹੜੀ ਇਸ ਦੀ ਸੁੱਟੀ ਆ, ਤੇ ਉਹਨਾਂ ਨੇ ਕਿਹਾ ਵੀ ਇਸ ਦਾ ਰਿਸਪੌਂਸ ਵੀ ਦੇਵਾਂਗੇ, ਜਵਾਬੀ ਕਾਰਵਾਈ ਵੀ ਹੋਊਗੀ, ਤੇ ਇਸ ਦੀ ਸਜ਼ਾ ਵੀ ਜਿਹੜੀ ਆ ਉਹਨਾਂ ਨੂੰ ਹੁਣ ਦਿੱਤੀ ਜਿਹੜੀ ਉਹ ਜਾਊਗੀ। ਸੋ ਇਹ ਕਰਮਨ ਇਲਾਕਾ ਸੀਗਾ ਹਰਜੋਤ ਸਿੰਘ ਜੀ ਈਰਾਨ ਦੇ ਵਿੱਚ, ਜਿੱਥੇ ਉਸ ਦੀ ਕਬਰ ਸੀ, ਜਿੱਥੇ ਸਮਾਗਮ ਰੱਖੇ ਗਏ ਸੀਗੇ, ਜਿੱਥੇ 100 ਤੋਂ ਵੱਧ ਲੋਕਾਂ ਦੀ ਹੁਣ ਮੌਤ ਹੋਈ ਆ। ਈਰਾਨ ਨੇ ਇਸ ਹਮਲੇ ਨੂੰ ਜਿਹੜਾ ਅੱਤਵਾਦੀ ਹਮਲਾ ਜਿਹੜਾ ਉਹ ਘੋਸ਼ਿਤ ਕੀਤਾ ਹੈ। ਕਹਿੰਦੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਉੱਥੇ ਇਕੱਤਰ ਜਿਹੜੇ ਉਹ ਹੋਏ ਸੀਗੇ। ਸੋ ਹਸਨ ਨਸਰੱਲਾ ਜਿਹੜੇ ਕਿ ਇਸ ਟਾਈਮ ਹਜ਼ਬੁੱਲਾ ਦੇ ਹੈਡ ਆ, ਜਿਹੜੇ ਈਰਾਨ ਦੇ ਦੁਆਰਾ ਬੈਕ ਕੀਤਾ ਗਿਆ ਗਰੁੱਪ ਆ, ਉਸ ਦੀ ਕਹਿੰਦੇ ਵੀ ਲਬਨਾਨ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਇਨਫਲੂਐਂਸ ਆ, ਤੇ ਉਹ ਅੱਜ ਕਹਿੰਦੇ ਵੀ ਸੰਬੋਧਨ ਉਹ ਜਿਹੜੇ ਉਹ ਕਰਨਗੇ। ਇਸ ਤੋਂ ਪਹਿਲਾਂ ਵੀ ਉਹਨਾਂ ਨੇ ਇਹ ਚੇਤਾਵਨੀ ਕਹਿੰਦੇ ਦਿੱਤੀ ਸੀਗੀ ਵੀ ਲੈਬਨੀਜ਼ ਧਰਤੀ ਦੇ ਉੱਤੇ ਜੇ ਕੋਈ ਲੈਬਨੀਜ਼ ਬੰਦੇ ਦੀ, ਲਬਨਾਨੀ ਬੰਦੇ ਦੀ, ਪੈਲਸਤੀਨੀ, ਸਿਰੀਅਨ ਜਾਂ ਇਰਾਨੀਅਨ ਦੀ ਕਿਸੇ ਦੀ ਅਸੈਸੀਨੇਸ਼ਨ ਹੁੰਦੀ ਆ, ਤਾਂ ਇਸ ਦਾ ਰਿਐਕਸ਼ਨ ਜਿਹੜਾ ਉਹ ਵੱਡਾ ਹੋਊਗਾ। ਕੱਲ ਹੀ ਈਰਾਨ ਦਾ ਇੱਕ ਜੰਗੀ ਬੇੜਾ ਰੈੱਡ ਸੀ ਦੇ ਵਿੱਚ ਦਾਖਲ ਹੁੰਦਾ ਆ। ਅਗਲੇ ਦਿਨ ਸੁਲੇਮਾਨੀ ਦੇ ਬਰਸੀ ਦੇ ਮੌਕੇ ਦੇ ਉੱਤੇ ਦੋਹਰੇ ਬੰਬ ਧਮਾਕੇ ਜਿਹੜੇ ਉਹ ਹੋ ਜਾਂਦੇ ਆ। ਲੱਗ ਇਹੀ ਰਿਹਾ ਹੈ ਹਰਜੋਤ ਸਿੰਘ ਜੀ ਵੀ ਮਿਡਲ ਈਸਟ ਦੇ ਵਿੱਚ ਤਣਾਅ ਜਿਹੜਾ ਆ ਹੁਣ ਕਾਫੀ ਜ਼ਿਆਦਾ ਹੋਰ ਵੱਧ ਸਕਦਾ ਆ। ਹਜ਼ਬੁੱਲਾ ਵੀ ਲੱਗਦਾ ਡਾਇਰੈਕਟਲੀ ਇਸ ਦੇ ਵਿੱਚ ਇਨਵੋਲਵ, ਤੇ ਈਰਾਨ ਵਾਲੇ ਵੀ ਇਸ ਦੇ ਵਿੱਚ ਹੁਣ ਇਨਵੋਲਵ ਜਿਹੜੇ ਉਹ ਹੋ ਸਕਦੇ ਆ। ਦੁਨੀਆ ਭਰ ਦੇ ਵਿੱਚ ਅੱਗੇ ਇਸ ਨੂੰ ਲੈ ਕੇ ਕਿੱਦਾਂ ਦੀ ਸਥਿਤੀ ਜਿਹੜੀ ਉਹ ਬਣਨ ਵਾਲੀ ਆ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਵਾਲੀ ਗੱਲ ਹੋਊਗੀ। ਵਾਈਟ ਹਾਊਸ ਨੇ ਇਹ ਜ਼ਰੂਰ ਕਿਹਾ ਆ ਵੀ ਅਸੀਂ ਕਿਸੇ ਵੀ ਤਰੀਕੇ ਦੀ ਇਸ ਤੋਂ ਵੱਡੇ ਕੌਨਫਲਿਕਟ ਨੂੰ ਸੀਕ ਨਹੀਂ ਕੋਈ ਵੀ ਕਰ ਰਿਹਾ ਵੀ ਇੱਦਾਂ ਦੀ ਚੀਜ਼ ਜਿਹੜੀ ਉਹ ਹੋਵੇ। ਉਹ ਹਾਊਥੀਜ਼ ਦੇ ਉੱਤੇ ਹੀ ਜਿਹੜੀ ਕਹਿ ਰਹੇ ਆ ਵੀ ਉਹਨਾਂ ਦੇ ਦੁਆਰਾ ਵੱਖ-ਵੱਖ ਜਿਹੜੀਆਂ ਮਰਚੈਂਟ ਵੈਸਲਸ ਆ ਰਹੀਆਂ, ਜਿਹੜੀਆਂ ਉੱਥੇ ਜਹਾਜ਼ ਲੰਘ ਰਹੇ ਆ, ਉਹਨਾਂ ਉੱਤੇ ਹਮਲਿਆਂ ਤੋਂ ਬਾਅਦ ਦੇ ਵਿੱਚ ਹੀ ਸਾਨੂੰ ਇਹ ਕੱਲ ਜਿਹੜਾ ਆ ਉਹਨਾਂ ਦੀਆਂ 3 ਬੋਟਸ ਪਰਸੋਂ ਜਿਹੜੀਆਂ ਆ ਉਹ ਨਸ਼ਟ ਕਰਨੀਆਂ ਜਿਹੜੀਆਂ ਉਹ ਪਈਆਂ ਸੀਗੀਆਂ। ਤੇ ਹੁਣ ਦੇਖੋ ਕਿ ਕੀ ਬਣਦਾ ਆ। ਈਰਾਨ ਦਾ ਸਮੁੰਦਰੀ ਬੇੜਾ ਉੱਥੇ ਆਉਂਦਾ ਹੈ, ਬੈਰੂਤ ਦੇ ਵਿੱਚ ਹਮਾਸ ਦਾ ਟੌਪ ਲੀਡਰ ਉਹ ਮਾਰਿਆ ਜਾਂਦਾ ਆ, ਤੇ ਅੱਜ ਈਰਾਨ ਦੇ ਵਿੱਚ ਦੋਹਰੇ ਬੰਬ ਧਮਾਕਿਆਂ ਦੇ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੁੰਦੀ ਆ। ਸਥਿਤੀ ਇਸ ਟਾਈਮ ਕਾਫੀ ਜ਼ਿਆਦਾ ਟੈਂਸ ਜਿਹੜੀ ਉੱਥੇ ਬਣੀ ਪਈ ਹੈ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ ਤੇ US ਕਹਿੰਦੇ ਵੀ 4 ਐਂਟਰੀ ਪੁਆਇੰਟ ਸਦਰਨ ਬਾਰਡਰ ਦੇ ਉੱਤੇ ਖੋਲਣ ਜਾ ਰਿਹਾ ਹੈਗਾ ਆ। ਹੁਣ ਇਹ ਕਹਿ ਰਹੇ ਆ ਵੀ ਥੋੜੀ ਜਿਹੜੀ ਆ ਇਲੀਗਲ ਇਮੀਗ੍ਰੇਸ਼ਨ ਐਂਟਰ ਹੋਣ ਦੇ ਵਿੱਚ ਉਹਦੇ ਵਿੱਚ ਥੋੜਾ ਘਾਟਾ ਪਿਆ ਹੈਗਾ। US ਕਸਟਮ, ਹਾਲਾਂਕਿ ਜੋ ਨਵੇਂ ਫਿਗਰ ਆਏ ਸੀ ਵੀ ਪਿਛਲਾ ਮਹੀਨਾ ਜਿਹੜਾ ਦਸੰਬਰ ਦਾ ਮਹੀਨਾ ਆ, ਅਮਰੀਕਾ ਦੀ ਹਿਸਟਰੀ 'ਚ ਸਭ ਤੋਂ ਜ਼ਿਆਦਾ 3,10,000 ਦੇ ਕਰੀਬ ਜਿਹੜੇ ਲੋਕ ਆ ਉਹ ਅਨਡਾਕੂਮੈਂਟਡ ਐਂਟਰ ਹੋਏ ਆ USA ਦੇ ਵਿੱਚ। US ਕਸਟਮ ਤੇ ਬਾਰਡਰ ਪੈਟਰੋਲ ਪ੍ਰੋਟੈਕਸ਼ਨ ਨੇ ਉਹ ਕਿਹਾ ਵੀ ਹੁਣ ਅਸੀਂ ਕਮਰਸ਼ੀਅਲ ਤੇ ਲੀਗਲ ਟਰੈਵਲ ਜੋ ਆ ਸਾਡੇ 4 ਆਫੀਸ਼ੀਅਲ ਕ੍ਰਾਸਿੰਗਸ US ਮੈਕਸੀਕੋ ਬਾਰਡਰ ਦੇ ਉੱਤੇ ਉਹਨਾਂ ਨੂੰ ਖੋਲਣ ਜਾ ਰਹੇ ਹੈਗੇ, ਫੁੱਲੀ ਖੋਲਣ ਜਾ ਰਹੇ ਹੈਗੇ ਆ। ਪਿਛਲੇ ਕਈ ਹਫ਼ਤੇ ਤਾਂ ਬੰਦ ਕਰ ਦਿੱਤੇ ਗਏ ਸੀ। ਟ੍ਰੇਨ ਵੀ ਜਿਹੜੀ ਆ ਇੱਕ ਆਉਂਦੀ ਹੈ ਕਮਰਸ਼ੀਅਲ, ਜਿਹਦੇ 'ਚ ਫੂਡ ਹੋਰ ਸਮਾਨ ਆਉਂਦਾ ਹੈ, ਉਹ ਵੀ ਬੰਦ ਕਰ ਦਿੱਤੀ ਗਈ ਸੀ। ਹੁਣ ਜਿਹੜੇ ਪੋਰਟ ਆਫ ਐਂਟਰੀ ਖੋਲ੍ਹੇ ਗਏ ਆ ਇਹ ਲੀਗਲ ਇਮੀਗ੍ਰੇਸ਼ਨ ਦੇ ਲਈ ਆ। ਉਹਨਾਂ 'ਚ ਈਗਲ ਪਾਸ, ਟੈਕਸਸ, ਲੂਇਕਵਿਲ ਤੇ ਨੋਗਾਲਸ ਐਰੀਜ਼ੋਨਾ ਤੇ ਸੈਨ ਇਸਡਰੋ ਕੈਲੀਫੋਰਨੀਆ ਦੇ ਵਿੱਚ।
ਸੋ ਇਹ ਜਿਹੜੇ ਆ ਹੁਣ ਫੁੱਲੀ ਆਪਰੇਸ਼ਨਲ ਹੋਣਗੇ। ਯੂਐਸ ਦੇ ਆਫੀਸ਼ੀਅਲਸ ਨੇ ਇਹ ਕਿਹਾ ਵੀ ਮੈਕਸੀਕਨ ਗਵਰਨਮੈਂਟ ਨੇ ਵੀ ਹੁਣ ਆਪਣੀ ਜਿਹੜੀ ਆ ਕਾਰਵਾਈ ਉਹਨੂੰ ਕਾਫੀ ਸਟੈਪ ਅਪ ਕੀਤਾ ਹੈਗਾ। ਜਿਹੜੇ ਲੋਕ ਯੂਐਸ ਨੂੰ ਆ ਰਹੇ ਆ ਉਹਨਾਂ ਨੂੰ ਉਹ ਰੋਕਣ ਦੀ ਕੋਸ਼ਿਸ਼ ਕਰਨਗੇ। ਸੋਮਵਾਰ ਨੂੰ ਯੂਐਸ ਬਾਰਡਰ ਪੈਟਰੋਲ ਏਜੰਟ ਨੇ 2500 ਦੇ ਕਰੀਬ ਲੋਕਾਂ ਨੂੰ ਅਰੈਸਟ ਕੀਤਾ ਹੈਗਾ। ਇਹ ਕਹਿੰਦੇ ਕਾਫੀ ਘੱਟ ਨੰਬਰ ਹੈਗੇ ਆ ਜੇ ਦਸੰਬਰ ਦੇ ਮੁਕਾਬਲੇ ਦੇਖਿਆ ਜਾਵੇ। ਸੋ ਯੂਐਸ ਆਫੀਸ਼ੀਅਲਸ ਨੇ ਇਹ ਕਿਹਾ ਕਿ ਮਈ ਤੋਂ ਲੈ ਕੇ ਹੁਣ ਤੱਕ 4,60,000 ਮਾਈਗ੍ਰੈਂਟ, ਜਿਹਦੇ ਵਿੱਚ 75,000 ਪੇਰੈਂਟਸ ਤੇ ਚਿਲਡਰਨ ਹੈਗੇ ਆ, ਉਹ ਟਰੈਵਲ ਕੀਤੇ ਹੈਗੇ ਆ ਯੂਐਸਏ ਦੇ ਵਿੱਚ। ਸੀਬੀਐਸ ਨਿਊਜ਼ ਨੇ ਇਹ ਕਿਹਾ ਜੋ ਇਲੀਗਲ ਕ੍ਰਾਸਿੰਗ ਹੋਈ ਸੀ ਉਹਦੇ ਵਿੱਚ ਵੈਨਜ਼ੂਏਲਾ ਦੇ ਮਾਈਗ੍ਰੈਂਟਸ ਬਹੁਤ ਵੱਡੀ ਗਿਣਤੀ ਦੇ ਵਿੱਚ ਸੀਗੇ। ਤੇ ਹੁਣ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹ ਡਿਪੋਰਟੇਸ਼ਨ ਫਲਾਈਟਸ ਟੂ ਵੈਨਜ਼ੂਏਲਾ ਇਹਦੇ ਉੱਤੇ ਬਹੁਤ ਜ਼ਿਆਦਾ ਵਰਕ ਕਰ ਰਿਹਾ। ਇਹ ਵੀ ਦੱਸਦੇ ਜਾਈਏ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਡਿਪੋਰਟ ਵੀ ਹੋ ਰਹੇ ਹੈਗੇ ਆ ਫਲਾਈਟਾਂ ਦੇ ਰਾਹੀਂ। ਮੈਕਸੀਕੋ ਤੇ ਯੂਐਸ ਦੇ ਆਫੀਸ਼ੀਅਲਸ ਇੱਕ ਵਾਰੀ ਫਿਰ ਹੁਣ ਵਾਸ਼ਿੰਗਟਨ ਦੇ ਵਿੱਚ ਇਸ ਮਹੀਨੇ ਦੇ ਅਖੀਰ ਵਿੱਚ ਮਿਲਣਗੇ। ਪਿਛਲੇ 2 ਹਫ਼ਤੇ ਪਹਿਲਾਂ ਜਿਹੜੇ ਆ ਸੈਕਟਰੀ ਆਫ ਸਟੇਟ ਉੱਥੇ ਗਏ ਸੀ, ਹੁਣ ਇੱਥੇ ਯੂਐਸਏ ਦੇ ਵਿੱਚ ਵਾਸ਼ਿੰਗਟਨ ਡੀਸੀ ਦੇ ਵਿੱਚ ਮਿਲਣਗੇ। ਯੂਐਸ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ, ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਐਲੇਜੈਂਡਰੋ ਮੈਰਕਸ ਤੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੇ ਸਿਕਿਉਰਿਟੀ ਐਡਵਾਈਜ਼ਰ ਲਿਜ਼ ਸ਼ੇਰਵੁੱਡ ਰੈਂਡਾਲ ਇਹ ਮੈਕਸੀਕੋ ਨੂੰ ਪਿਛਲੇ ਹਫ਼ਤੇ ਗਏ ਸੀ। ਉੱਥੇ ਦੇ ਜੋ ਆਲਮੋ ਜਿਹਨੂੰ ਕਹਿੰਦੇ ਆ ਐਂਡਰੇਸ ਮੈਨੂਅਲ ਲੋਪੇਜ਼ ਓਬਰਾਡੋਰ ਪ੍ਰੈਜ਼ੀਡੈਂਟ ਆ ਮਿਲਣ ਦੇ ਲਈ। ਜੀ ਬਿਲਕੁਲ। ਸੋ ਦੇਖੋ ਕੀ ਹੁੰਦਾ, ਦਬਾਅ ਬਹੁਤ ਆ ਬਾਈਡਨ ਪ੍ਰਸ਼ਾਸਨ ਦੇ ਉੱਤੇ, ਇਸ ਦੇ ਉੱਤੇ ਜਿਹੜੀ ਥੋੜ੍ਹੀ ਕੋਈ ਸਖਤੀ ਦਿਖਾਉਣ ਦਾ ਤੇ ਸਖਤੀ ਕਰਨ ਦਾ। ਸੋ ਨਵੀਆਂ ਚੀਜ਼ਾਂ ਜਿਹੜੀਆਂ ਇਹ ਖੋਲ੍ਹ ਰਹੇ ਆ, ਸਖਤੀ ਜਿਹੜੀ ਹੋਰ ਵਧੂਗੀ, ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ। ਪਰ ਬਾਰਡਰ ਦੇ ਉੱਤੇ ਦੇਖੋ ਜੀ, ਤੁਹਾਨੂੰ ਰਲਿਆ ਮਿਲੀਆਂ ਹੀ ਚੀਜ਼ਾਂ ਪਤਾ ਲੱਗਦੀਆਂ। ਕਿਤੇ ਕੋਈ ਕਹਿ ਰਿਹਾ ਵੀ ਕੋਈ ਕਹਿੰਦਾ ਸੌਖਾ ਲੰਘ ਆਇਆ, ਕੋਈ ਕਹਿੰਦੇ ਵੀ ਸਾਨੂੰ ਸਵਾਲ ਜਵਾਬ ਬਹੁਤ ਪੁੱਛੇ ਆ। ਬਹੁਤ ਕੁਛ ਜਿਹੜਾ ਹੋ ਰਿਹਾ, ਪਰ ਓਵਰਆਲ ਦਬਾਅ ਜਿਹੜਾ ਕਾਰਵਾਂਸ ਦੇ ਕਰਕੇ ਤੇ ਇਲੈਕਸ਼ਨ ਈਅਰ ਦੇ ਕਰਕੇ ਕਾਫੀ ਉਹਨਾਂ ਤੇ ਪਿਆ ਆ ਜੀ। ਸੋ ਇਹਦੇ 'ਚ ਜ਼ਰੂਰ ਹੋਰ ਐਡ ਕਰਦੇ ਜਾਈਏ, ਪੋਲੀਟੀਕਲ ਸਾਈਡ ਨੂੰ ਲੈ ਕੇ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਹੈ, ਕਿਉਂਕਿ ਆਪਣੇ ਪੰਜਾਬੀ ਮੂਲ ਦੇ ਜਾਂ ਹੋਰ ਭਾਰਤੀ, ਗੁਜਰਾਤੀ, ਹੋਰ ਮੂਲ ਦੇ ਬਹੁਤ ਲੋਕ ਆਉਂਦੇ ਹੈਗੇ ਇੰਡੀਆ ਤੋਂ। ਉਹਦੇ 'ਚ ਵਾਈਟ ਹਾਊਸ ਨੇ ਤੇ ਇੱਕ ਹੋਰ ਛੋਟਾ ਬਾਈਪਾਰਟੀਸ਼ਨ ਗਰੁੱਪ ਆਫ ਸੈਨੇਟਰਸ ਉਹ ਨੈਗੋਸ਼ੀਏਟ ਕਰ ਰਹੇ ਆ ਵੀ ਜਿਹੜਾ ਅਮਰੀਕਾ ਦਾ ਪੋਲੀਟੀਕਲ ਅਸਾਈਲਮ ਦਾ ਸਿਸਟਮ ਹੈਗਾ ਤੇ ਬਾਰਡਰ ਸਿਕਿਉਰਿਟੀ ਲਾਜ਼ ਉਹਦੇ ਵਿੱਚ ਕਿਹੜੀਆਂ ਚੇਂਜਸ ਲਿਆਂਦੀਆਂ ਜਾਣ ਤਾਂ ਕਿ ਲੋਕ ਘੱਟ ਆਉਣ, ਇੱਥੇ ਘੱਟ ਆ ਕੇ ਪੋਲੀਟੀਕਲ ਅਸਾਈਲਮ ਅਪਲਾਈ ਕਰਨ, ਜਾਂ ਜਿਹੜੇ ਬਿਲਕੁਲ ਸਹੀ ਆ ਉਹੀ ਅਪਲਾਈ ਕਰ ਸਕਣ। ਰਿਪਬਲਿਕਨਸ ਨੇ ਕਾਂਗਰਸ ਦੇ ਵਿੱਚ ਜਿਹੜੀ ਮਿਲਟਰੀ ਏਡ ਆ ਯੂਕਰੇਨ ਨੂੰ ਜਾਣੀ ਆ, ਇਜ਼ਰਾਈਲ ਨੂੰ ਜਾਣੀ ਆ, ਉਹ ਰੋਕੀ ਹੋਈ ਹੈਗੀ ਆ। ਉਹਨਾਂ ਨੇ ਇਹ ਕਿਹਾ ਵੀ ਜਦੋਂ ਤੱਕ ਪ੍ਰੈਜ਼ੀਡੈਂਟ ਬਾਈਡਨ ਹੁਣੀ ਇਸ ਇਸ਼ੂ ਦੇ ਉੱਤੇ ਨਹੀਂ ਵਰਕ ਕਰਦੇ ਤੇ ਅਸੀਂ ਉਸ ਏਡ ਦੇ ਉੱਤੇ ਨਹੀਂ ਵਰਕਆਊਟ ਕਰਾਂਗੇ। ਪ੍ਰੈਜ਼ੀਡੈਂਟ ਬਾਈਡਨ ਦਾ ਮਲਟੀ ਬਿਲੀਅਨ ਡਾਲਰ ਜਿਹੜਾ ਨੈਸ਼ਨਲ ਸਿਕਿਉਰਿਟੀ ਪੈਕੇਜ ਹੈਗਾ ਆ ਉਹ ਸਾਰਾ ਕੁਝ ਇਸ ਤੇ ਡਿਪੈਂਡ ਕਰਦਾ ਹੈ। ਹੁਣ ਵਾਈਟ ਹਾਊਸ ਵੀ ਬੈਕ ਕਰਨਾ ਸ਼ੁਰੂ ਕਰਤਾ ਉਸਨੇ ਕਈ ਅਸਾਈਲਮ ਰਿਸਟ੍ਰਿਕਸ਼ਨਸ ਹੋਣੀਆਂ ਚਾਹੀਦੀਆਂ ਹੈਗੀਆਂ ਤੇ ਜਿਹੜੇ ਬਾਰਡਰ ਦੇ ਉੱਤੇ ਲੀਗਲ ਅਥਾਰਟੀਜ਼ ਆ ਉਹਨਾਂ ਦੇ ਕੋਲ ਵੀ ਪਾਵਰ ਹੋਣੀ ਚਾਹੀਦੀ ਆ ਮਾਈਗ੍ਰੈਂਟਸ ਨੂੰ ਡਿਪੋਰਟ ਕਰਨ ਦੀ। ਸੋ ਕਹਿੰਦੇ ਪਈ ਡਰਾਸਟਿਕ ਲਿਮਿਟਸ ਔਨ ਅਸਾਈਲਮ ਵਾਈਟ ਹਾਊਸ ਇਹਦੇ ਉੱਤੇ ਕੰਸੀਡਰ ਕਰ ਰਿਹਾ, ਕਹਿੰਦੇ ਐਕਸੈਪਟ ਕਰੂਗਾ, ਕੰਸੀਡਰ ਨਹੀਂ, ਦੇ ਆਰ ਵਿਲਿੰਗ ਟੂ ਐਕਸੈਪਟ ਡਰਾਸਟਿਕ ਲਿਮਿਟਸ ਔਨ ਅਸਾਈਲਮ ਤੇ ਵੱਧ ਤੋਂ ਵੱਧ ਜਿਹੜੀ ਡਿਟੈਂਸ਼ਨ ਤੇ ਡਿਪੋਰਟੇਸ਼ਨ ਕੀਤੀ ਜਾ ਸਕੇ। ਸੋ ਕੱਲ ਜਦੋਂ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਜੁਆਇੰਟ ਬੇਸ ਐਂਡਰਿਊਸ 'ਚ ਵਾਪਸ ਆ ਰਹੇ ਸੀ ਆਪਣੀਆਂ ਛੁੱਟੀਆਂ ਤੋਂ ਯੂਐਸ ਵਰਜਨ ਆਈਲੈਂਡ ਤੋਂ, ਤੇ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਕੁਛ ਨਾ ਕੁਛ ਕਰਨਾ ਪੈਣਾ। ਕਹਿੰਦੇ we have got to do something. They ought to give me the money and I need to protect the border. So ਹੁਣ ਬਾਈਡਨ ਹੋਣਾ ਨੇ ਵੀ ਸਰੇਆਮ ਕਹਿਣਾ ਕਰਤਾ ਸ਼ੁਰੂ ਕਿ ਮੈਂ ਵੀ ਹੁਣ ਜਿਹੜਾ ਬਾਰਡਰ ਆ ਉਸ ਨੂੰ ਪ੍ਰੋਟੈਕਟ ਕਰੂੰਗਾ ਤੇ ਜਿਹੜੀ ਕਾਂਗਰਸ ਆ ਉਹ ਸਾਨੂੰ ਉਹ ਪੈਸਾ ਦੇਵੇ ਤਾਂ ਕਿ ਇਜ਼ਰਾਈਲ ਤੇ ਜੋ ਯੂਕਰੇਨ ਆ ਉਹਨੂੰ ਦਿੱਤਾ ਜਾਵੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਬਹੁਤ ਕੁਝ ਇਹਦੇ ਬਾਰੇ ਸੁਣੋਗੇ, ਖਾਸ ਕਰਕੇ ਬਾਰਡਰ ਦੇ ਉੱਤੇ ਜੋ ਇਮੀਗ੍ਰੇਸ਼ਨ ਐਂਟਰੀ ਹੋ ਰਹੀ ਹੈ। ਜੀ ਇਸੇ ਮਾਮਲੇ ਵਿੱਚ ਜਿਹੜੇ ਅਲੈਹਾਂਦਰੋ ਮਾਯੋਰਕਸ ਹੈਗੇ ਨੇ ਹੋਮਲੈਂਡ ਸਿਕਿਉਰਿਟੀ ਦੇ ਸਕੱਤਰ, ਉਹਨਾਂ ਨੂੰ ਇੰਪੀਚ ਕਰਨ ਦੀਆਂ ਜਿਹੜੀਆਂ ਪ੍ਰੋਸੀਡਿੰਗਸ ਆ ਉਹ ਸ਼ੁਰੂ ਹੋਣ ਜਾ ਰਹੀਆਂ ਆ।
ਜਿਹੜੇ ਰਿਪਬਲਿਕਨਸ ਆ ਉਹ ਹੋਮਲੈਂਡ ਦੇ ਜਿਹੜੇ ਇਹ ਚੀਫ ਨੇ, ਸਕੱਤਰ ਨੇ ਹੋਮਲੈਂਡ ਸਿਕਿਉਰਿਟੀ ਦੇ, ਉਹਨਾਂ ਨੂੰ ਇਸ ਪੂਰੇ ਮਾਮਲੇ ਦੇ ਲਈ ਦੋਸ਼ੀ ਜਿਹੜੇ ਆ ਉਹ ਮੰਨਦੇ ਨੇ। ਉਹਨਾਂ ਨੇ ਅੱਜ MSNBC ਦੇ ਨਾਲ ਇੰਟਰਵਿਊ ਦੇ ਦੌਰਾਨ ਕਿਹਾ ਆ ਵੀ ਕਹਿੰਦੇ ਵੀ ਉਹ ਜਿਹੜੀਆਂ ਇੰਪੀਚਮੈਂਟ ਪ੍ਰੋਸੀਡਿੰਗਸ ਆ ਉਹਦੇ ਵਿੱਚ ਹਿੱਸਾ ਲੈਣਗੇ, ਤੇ ਕਹਿੰਦੇ ਵੀ ਪਰ ਮੈਂ ਨਾਲ ਦੇ ਨਾਲ ਆਪਣਾ ਕੰਮ ਵੀ ਜਿਹੜਾ ਆ ਉਹ ਕਰਦਾ ਰਹੂੰਗਾ। ਜੇ ਦੇਖਦੇ ਜਾਈਏ ਹਰਜੋਤ ਸਿੰਘ ਜੀ, ਇਤਿਹਾਸ ਦੇ ਵਿੱਚ ਤਾਂ ਰਿਪਬਲਿਕਨ ਸਰਕਾਰਾਂ ਵੀ ਆਈਆਂ, ਡੈਮੋਕ੍ਰੇਟ ਸਰਕਾਰਾਂ ਵੀ ਆਈਆਂ, ਦੋਨਾਂ ਹੀ ਪਾਰਟੀਆਂ ਦੇ ਆਪੋ ਆਪਣੇ ਜਿਹੜੇ ਨੁਮਾਇੰਦੇ ਆ ਹਾਊਸਾਂ ਦੇ ਵਿੱਚ, ਸੈਨੇਟਸ ਦੇ ਵਿੱਚ, ਮੈਜੋਰਟੀ ਦੇ ਵਿੱਚ ਵੀ ਜਿਹੜੇ ਉਹ ਰਹੇ, ਪਰ ਕੋਈ ਵੀ ਇਮੀਗ੍ਰੇਸ਼ਨ ਦੇ ਉੱਤੇ ਕੋਈ ਬਿੱਲ ਪਾਸ ਕਰਨ ਦੇ ਵਿੱਚ ਨਾਕਾਮਯਾਬ ਹੀ ਰਿਹਾ ਆ। ਚਾਹੇ ਜਾਰਜ ਬੁਸ਼ ਦੀ ਗੱਲ ਕਰ ਲਓ, ਬਰਾਕ ਓਬਾਮਾ ਦੀ ਗੱਲ ਕਰ ਲਓ, ਡੋਨਲਡ ਟਰੰਪ ਹੋਣਾ ਦੀ ਗੱਲ ਕਰ ਲਓ, ਤੇ ਹੁਣ ਜੋ ਬਾਈਡਨ ਹੋਣਾ ਦੀ ਗੱਲ ਕਰ ਲਓ, ਕੋਈ ਵੀ ਜਾਣਾ ਇਸ ਦੇ ਵਿੱਚ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਇੱਕ ਕਹਿ ਲਓ ਵੀ ਜਿਹੜੇ ਚੇਂਜਸ ਦੀ ਇੱਛਾ ਰੱਖੀ ਬੈਠੇ ਆ ਉਹ ਕਰਾਉਣ ਦੇ ਵਿੱਚ ਨਾਕਾਮਯਾਬ ਜਿਹੜੇ ਉਹ ਰਹੇ ਹੈਗੇ ਆ। ਸੋ ਅੱਗੇ ਕੀ ਹੋਊਗਾ ਇਹ ਦੇਖਣ ਵਾਲੀ ਗੱਲ ਆ, ਪਰ ਤੁਸੀਂ ਹੁਣ ਇਸ਼ਾਰੇ ਜਿੱਦਾਂ ਦੱਸੇ ਹੀ ਆ ਵੀ ਜਿੱਦਾਂ ਦੇ ਉਹਨਾਂ ਦੇ ਬਿਆਨ ਆ ਰਹੇ ਆ ਜਾਂ ਜਿੱਦਾਂ ਦੇ ਉਹ ਇਸ਼ਾਰੇ ਕਰ ਰਹੇ ਆ, ਉਹ ਇਸ ਦੇ ਵਿੱਚ ਸਖਤੀ ਕਰਨ ਦੇ ਹੱਕ ਵੱਲ ਨੂੰ, ਉਸ ਪਾਸੇ ਵੱਲ ਨੂੰ ਉਹਨਾਂ ਦਾ ਝੁਕਾਅ ਜਿਹੜਾ ਆ ਉਹ ਲਗਾਤਾਰ ਵੱਧਦਾ ਜਿਹੜਾ ਹੋ ਜਾ ਰਿਹਾ ਆ। ਜਿਹੜੇ ਸਕੱਤਰ ਮੈਯੋਰਕਸ ਆ ਉਹਨਾਂ ਨੇ ਕਿਹਾ ਆ ਵੀ ਅਸੀਂ ਬਾਰਡਰ ਪੈਟਰੋਲ ਏਜੰਟ ਵੀ ਜ਼ਿਆਦਾ ਹਾਇਰ ਕੀਤੇ ਆ, ਅਸਾਈਲਮ ਆਫਿਸਰਸ ਨੂੰ ਵੀ ਵੱਧ ਹਾਇਰ ਕੀਤਾ ਆ, ਇਮੀਗ੍ਰੇਸ਼ਨ ਜੱਜ ਵੀ ਜਿਹੜੇ ਉਹ ਵਧਾਏ ਆ, ਤੇ ਇੱਥੋਂ ਤੱਕ ਕਿ ਜਿਹੜੀ ਫੈਂਟਨਲ ਆ ਰਹੀ ਹੈ ਕ੍ਰਾਸ ਬਾਰਡਰ, ਉਹਨੂੰ ਰੋਕਣ ਦੇ ਲਈ, ਉਹਨੂੰ ਫੜਨ ਦੇ ਲਈ ਟੈਕਨੋਲੋਜੀ ਦਾ ਵਿੱਚ ਵੀ ਬਹੁਤ ਜ਼ਿਆਦਾ ਅਸੀਂ ਇਜ਼ਾਫਾ ਜਿਹੜਾ ਉਹ ਕੀਤਾ ਆ। ਟ੍ਰਾਂਜ਼ਿਟ ਬੈਨ ਜਿਹੜਾ ਆਇਆ ਆ ਉਹ ਬਾਈਡਨ ਪ੍ਰਸ਼ਾਸਨ ਦੇ ਦਰਮਿਆਨ ਆਇਆ, ਚਾਹੇ ਉਹ ਨਦਰਨ ਬਾਰਡਰ ਦੀ ਗੱਲ ਕਰ ਲਈਏ ਤੇ ਚਾਹੇ ਜਿਹੜਾ ਉਹ ਸਦਰਨ ਬਾਰਡਰ ਦੇ ਉੱਤੇ ਗੱਲ ਕਰ ਲਈਏ। ਸਖਤੀ ਤਾਂ ਜਿਹੜੀ ਆ ਉਹ ਹਰਜੋਤ ਸਿੰਘ ਜੀ ਜਿਸ ਹਿਸਾਬ ਦੇ ਨਾਲ ਵੱਧ ਰਿਹਾ ਆ ਕੰਮ, ਤਾਂ ਉਹਨਾਂ ਨੂੰ ਕਰਨੀ ਹੀ ਪੈ ਰਹੀ ਆ। ਬਾਕੀ ਕਿਉਂਕਿ ਰਿਪਬਲਿਕਨਸ ਨੇ ਕਿਹਾ ਆ ਵੀ ਭਾਈ ਬਾਕੀ ਜਿਹੜੇ ਯੂਕਰੇਨ ਨੂੰ, ਇਜ਼ਰਾਈਲ ਨੂੰ ਫੰਡਿੰਗ ਜੇ ਤੇ ਤੁਸੀਂ ਦੇਣੀ ਚਾਹੁੰਦੇ ਆ ਤਾਂ ਇਹਦੇ ਤੇ ਤੁਹਾਨੂੰ ਜਿਹੜਾ ਕੋਈ ਨਾ ਕੋਈ ਸਟੈਂਡ ਲੈਣਾ ਹੀ ਪੈਣਾ ਆ, ਸਖਤੀ ਇਹਦੇ ਵਿੱਚ ਕਰਨੀ ਪੈਣੀ ਆ। ਬਾਕੀ ਟੈਕਸਸ ਵਰਗੇ, ਐਰੀਜ਼ੋਨਾ ਵਰਗੇ ਜਿਹੜੇ ਸੂਬੇ ਆ ਉਹਨਾਂ ਦੇ ਦੁਆਰਾ ਬੱਸਾਂ ਦੇ ਜਹਾਜ਼ ਭਰ ਭਰ ਕੇ ਘੱਲਣਾ ਜਿਹੜੀਆਂ ਲਿਬਰਲ ਸਿਟੀਜ਼ ਤੇ ਸਟੇਟਸ ਦੇ ਵਿੱਚ, ਉਹਦੇ ਨਾਲ ਵੀ ਦਬਾਅ ਜਿਹੜਾ ਆ ਉਹ ਵਧਿਆ ਆ। ਬਾਈਡਨ ਜਿੱਥੇ ਕਿ ਪਹਿਲਾਂ ਇਸ ਦੇ ਉੱਤੇ ਗੱਲ ਕਰਨ ਨੂੰ ਵੀ ਕਹਿ ਲਓ ਵੀ ਰਾਜੀ ਨਹੀਂ ਸੀਗੇ ਜਾਂ ਗੱਲ ਇੱਧਰਲੇ ਪਾਸੇ ਨੂੰ ਕਰਦੇ ਨਹੀਂ ਸੀਗੇ, ਹੁਣ ਉਹਨਾਂ ਨੂੰ ਇਨਫੈਕਟ ਗੱਲ ਕਰਨ ਦੇ ਨਾਲ ਨਾਲ ਸਖਤ ਕਦਮ ਵੀ ਚੱਕਣ ਦੇ ਵਿੱਚ ਮਜਬੂਰ ਹੋਣਾ ਇਸ ਪਾਸੇ ਪੈ ਰਿਹਾ ਆ। ਕਿਉਂਕਿ ਆਪਾਂ ਇਹਨਾਂ ਦਾ ਇਹ ਯੂ ਟਰਨ ਵੱਜਦਾ ਦੇਖਿਆ ਆ। ਸੱਤਾ ਦੇ ਵਿੱਚ ਆਉਂਦਿਆਂ ਹੀ ਜਦੋਂ ਉਹਨਾਂ ਨੇ ਓਪਨ ਬਾਰਡਰਸ ਸਾਰਿਆਂ ਨੂੰ ਜੀ ਆਇਆਂ ਨੂੰ ਆਖਿਆ, ਉੱਥੇ ਟ੍ਰਾਂਜ਼ਿਟ ਬੈਨਸ ਵੀ ਆਪਾਂ ਇਹਨਾਂ ਦੇ ਪ੍ਰਸ਼ਾਸਨ ਦੇ ਵਿੱਚ ਲੱਗਦੇ ਜਿਹੜੇ ਉਹ ਹੁਣ ਦੇਖ ਰਹੇ ਆ। ਸੋ ਪੋਲਿਟਿਕਸ ਇਸ ਤਰੀਕੇ ਦੇ ਨਾਲ ਜਿਹੜੀ ਉਹ ਚੇਂਜ ਹੁੰਦੀ ਰਹਿੰਦੀ ਆ। ਇਲੈਕਸ਼ਨ ਈਅਰ, ਹੋਰ ਜਿਹੜੇ ਸਰਕਮਸਟਾਂਸ ਆ, ਉਹ ਕਾਫੀ ਜ਼ਿਆਦਾ ਇਮੀਗ੍ਰੇਸ਼ਨ ਦੇ ਉੱਤੇ ਨਕੇਲ ਕੱਸਦੀ ਨਜ਼ਰ ਆਉਂਦੀ ਆ। ਜੀ, ਸੋ ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਜਿਹੜੇ ਲੋਕ ਫਨ ਉਡਾਉਂਦੇ ਸੀ, ਉਹੀ ਹੁਣ ਜਿਹੜੇ ਸ਼ਹਿਰਾਂ ਦੇ, ਡੈਮੋਕ੍ਰੇਟਿਕ ਸ਼ਹਿਰਾਂ ਦੇ ਮੇਅਰ ਹੈਗੇ ਆ, ਉਹ ਹੁਣ ਰੋ ਰਹੇ ਆ ਵੀ ਸਾਡੇ ਕੋਲ ਜਿਹੜੇ ਆ ਲੋਕਾਂ ਨੂੰ ਸਾਂਭਣ ਦੇ ਲਈ ਜਗ੍ਹਾ ਨਹੀਂ, ਪੈਸੇ ਨਹੀਂ, ਹੋਰ ਨਹੀਂ ਹੈਗਾ। ਸੋ ਇਹਦੇ ਸੰਬੰਧ ਦੇ ਵਿੱਚ ਜਿਸ ਦਾ ਆਪਦੇ ਨਾਲ ਅਮਰੀਕਾ ਦੀ ਵੀ ਸਿਚੁਏਸ਼ਨ ਆ ਅੱਜ ਦੀ ਡੇਟ ਦੇ ਵਿੱਚ, ਅੱਜ ਯਾਹੂ ਫਾਈਨੈਂਸ ਨੇ ਵੀ ਇੱਕ ਬੜਾ ਆਰਟੀਕਲ ਲਿਖਿਆ। ਉਹਨੇ ਕਿਹਾ ਵੀ ਜਿਹੜਾ ਅਮਰੀਕਨ ਡ੍ਰੀਮ ਆ, ਹੁਣ ਬਹੁਤ ਸਾਰੇ ਲੋਕ ਇਹ ਸੋਚਦੇ ਆ ਵੀ ਟੂ ਲੀਵ, ਵੀ ਹੋਰ ਕਿਤੇ ਜਾ ਕੇ ਆਪਾਂ ਰਹੀਏ। ਬਹੁਤ ਸਾਰੇ ਜਿਹੜੇ ਅਮਰੀਕਨਸ ਆ ਉਹ ਇਹ ਸੋਚ ਰਹੇ ਆ ਵੀ ਜਿਹੜਾ ਸਖਤ ਮਿਹਨਤ ਆ ਉਹ ਤੁਹਾਨੂੰ ਉੱਥੇ ਨਹੀਂ ਲੈ ਕੇ ਜਾਊਗੀ ਜਿੱਥੇ ਅੱਗੇ ਲਿਜਾਂਦੀ ਹੁੰਦੀ ਸੀ। ਪਿਛਲੇ ਜੇ ਦੇਖਿਆ ਜਾਵੇ 1971 ਤੋਂ ਲੈ ਕੇ ਹੁਣ ਤੱਕ US ਦੇ ਡਾਲਰ ਨੇ 87% ਆਪਣੀ ਪਰਚੇਜ਼ਿੰਗ ਪਾਵਰ ਜਿਹੜੀ ਲੂਜ਼ ਕੀਤੀ ਹੈਗੀ ਆ। ਸੋ ਕਮਰਸ਼ੀਅਲ ਰੀਅਲ ਸਟੇਟ ਆਊਟ ਪਰਫਾਰਮ ਹੋਈ ਆ S&P ਵੀ ਪਿਛਲੇ 25 ਸਾਲਾਂ ਦੇ ਵਿੱਚ। ਪਰ ਵਾਲ ਸਟਰੀਟ ਜਰਨਲ ਨੇ ਇੱਕ NORC ਪੋਲ ਕੀਤਾ ਸੀ ਅਕਤੂਬਰ ਮਹੀਨੇ 'ਚ। ਉਹ ਕਹਿੰਦੇ ਵੀ 45% ਲੋਕ ਇਹ ਸੋਚ ਰਹੇ ਅਮਰੀਕਨ ਵੀ ਅਮਰੀਕਨ ਡ੍ਰੀਮ ਨੋ ਲੋਂਗਰ ਹੋਲਡ। ਇਹ ਲੱਗਦਾ ਨਹੀਂ ਵੀ ਅਸੀਂ ਜਿਹੜਾ ਅਮਰੀਕਨ ਡ੍ਰੀਮ ਆ ਉਸ ਨੂੰ ਅਚੀਵ ਕਰ ਸਕਾਂਗੇ। ਐਸੋਸੀਏਸ਼ਨ ਆਫ ਅਮਰੀਕਨ ਰੈਜ਼ੀਡੈਂਸੀ ਓਵਰਸੀਜ਼ AARO, ਇਹ ਜਿਹੜੇ ਅਮਰੀਕਨ ਸਿਟੀਜ਼ਨ ਲੋਕ ਬਾਹਰਲੇ ਮੁਲਕਾਂ 'ਚ ਰਹਿੰਦੇ ਹੈਗੇ ਆ, ਉਹ ਐਸਟੀਮੇਟ ਕਰਦੇ ਵੀ 5.4 ਮਿਲੀਅਨ ਅਮਰੀਕਨ 2023 ਦੇ ਵਿੱਚ ਬਾਹਰ ਰਹਿੰਦੇ ਸੀ ਅਮਰੀਕਾ ਤੋਂ ਬਾਹਰਲੇ ਮੁਲਕਾਂ 'ਚ। ਇਹ ਕਹਿੰਦੇ ਵਨ ਆਫ ਦਾ ਬਿਗੇਸਟ ਸ਼ੇਅਰ ਆ, 40% ਜੋ ਲੋਕ ਆ ਉਹ ਵੈਸਟਰਨ ਹੈਮੀਸਫੇਅਰ 'ਚ ਰਹਿੰਦੇ ਆ, ਜਿੱਦਾਂ ਕੈਨੇਡਾ ਹੋ ਗਿਆ, ਸੈਂਟਰਲ ਤੇ ਸਾਊਥ ਅਮਰੀਕਾ ਹੋ ਗਿਆ, ਤੇ ਯੂਰਪ ਦੇ ਵਿੱਚ 26% ਤੇ 14% ਜਿਹੜੇ ਆ
ਉਹ ਈਸਟ ਏਸ਼ੀਆ ਤੇ ਪੈਸੀਫਿਕ ਦੇ ਵਿੱਚ ਰਹਿ ਰਹੇ ਹੈਗੇ ਆ। ਸੋ ਉਹ ਆਪਾਂ ਦੇਖਿਆ ਹੀ ਆ ਇਨਫਲੇਸ਼ਨ ਨੂੰ ਲੈ ਕੇ ਕਿੰਨੀ ਮਹਿੰਗਾਈ ਹੋਈ ਹੈਗੀ ਆ। ਇੰਟਰਸਟ ਰੇਟ ਬਹੁਤ ਹਾਈ ਹੋਏ ਪਏ ਆ, ਲੋਕਾਂ ਲਈ ਰਹਿਣਾ ਜਿਹੜਾ ਬੜਾ ਇਸ ਟਾਈਮ ਦੇ ਉੱਤੇ ਔਖਾ ਹੋਇਆ ਹੈਗਾ। ਜਿਹੜੀ ਕਾਸਟ ਆ ਘਰਾਂ ਦੀ, ਅਪਾਰਟਮੈਂਟਸ ਦੀ, ਜਿਹੜੇ ਨਵੇਂ ਗ੍ਰੈਜੂਏਟਸ ਆ ਉਹਨਾਂ ਦੇ ਲਈ ਸਰਵਾਈਵ ਕਰਨਾ ਕਿੰਨਾ ਜਿਹੜਾ ਔਖਾ ਚੱਲ ਰਿਹਾ ਹੈਗਾ। ਸੋ ਇਸ ਕਰਕੇ ਬਹੁਤ ਕੁਝ ਜਿਹੜਾ ਅਮਰੀਕਾ ਦੀ ਇਕੋਨਮੀ ਦੇ ਵਿੱਚ ਵੀ ਚੱਲ ਰਿਹਾ, ਉੱਪਰੋਂ ਇੰਨੇ ਲੋਕ ਜਿਹੜੇ ਆਏ ਆ, ਸੋ ਇਹਨਾਂ ਨੂੰ ਜੌਬਸ ਜਿਹੜੀਆਂ ਆ ਉਹ ਕ੍ਰੀਏਟ ਕਰਨੀਆਂ ਪੈਣੀਆਂ ਹੈਗੀਆਂ। ਇਹ 'ਚ ਕੋਈ ਸ਼ੱਕ ਨਹੀਂ ਹੈ ਵੀ ਜੌਬਸ ਅੱਜ ਦੀ ਡੇਟ 'ਚ ਵੀ ਅਮਰੀਕਾ ਦੇ ਵਿੱਚ 8 ਮਿਲੀਅਨ ਤੋਂ ਵੱਧ ਜੌਬਸ ਜਿਹੜੀਆਂ ਅਵੇਲੇਬਲ ਆ। ਪਰ ਉਹਨਾਂ 'ਚ ਬਹੁਤ ਸਾਰੀਆਂ ਜਿਹੜੀਆਂ ਪ੍ਰੋਫੈਸ਼ਨਲ ਜੌਬਸ ਹੈਗੀਆਂ। ਆਰਟੀਫਿਸ਼ੀਅਲ ਇੰਟੈਲੀਜੈਂਸ ਜੋ ਆ ਉਹ 2024 ਦੇ ਵਿੱਚ ਬਹੁਤ ਕੁਛ ਚੇਂਜ ਕਰੂਗੀ। ਬਹੁਤ ਜ਼ਿਆਦਾ ਲੋਕ, ਹਜ਼ਾਰਾਂ ਦੀ ਗਿਣਤੀ 'ਚ ਕਈ ਕੰਪਨੀਆਂ 'ਚ ਲੋਕ ਲੇ ਆਫ ਹੋਣਗੇ। ਜਿਹੜੇ ਲੋ ਲੈਵਲ ਦੇ ਉੱਤੇ ਜਿੱਦਾਂ ਕਸਟਮਰ ਸਰਵਿਸ ਜਾਂ ਹੋਰ ਇੱਦਾਂ ਦੀਆਂ ਜਿਹੜੀਆਂ ਜੌਬਸ ਕਰਦੇ ਹੈਗੇ, ਮਿਨੀਮਲ ਵੇਜਸ ਦੇ ਉੱਤੇ ਜੋ ਜੌਬਸ ਕਰਦੇ ਆ। ਸੋ ਕਾਫੀ ਕੁਝ ਇਸ ਸਾਲ ਦੇ ਵਿੱਚ ਚੇਂਜ ਹੋਣ ਜਾ ਰਿਹਾ ਹੈਗਾ। ਐਕਚੁਅਲ ਕਹਿੰਦੇ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਉਹਦਾ ਅਸਰ ਤੁਸੀਂ 2024 ਦੇ ਵਿੱਚ ਦੇਖੋਗੇ। ਜੀ ਬ੍ਰੇਕ ਦਾ ਵਕਤ ਆ। ਬ੍ਰੇਕ ਤੋਂ ਬਾਅਦ ਦੇ ਵਿੱਚ ਗੱਲਬਾਤ ਨੂੰ ਜਾਰੀ ਰੱਖਾਂਗੇ। ਹੋਰ ਕੀ ਕੁਛ ਚੱਲ ਰਿਹਾ ਦੁਨੀਆ ਭਰ ਦੇ ਵਿੱਚ। ਜਾਪਾਨ ਵਿੱਚ ਜਿਹੜਾ ਹਾਦਸਾ ਵਾਪਰਿਆ ਜਹਾਜ਼ ਵਾਲਾ, ਉਸ ਨੂੰ ਲੈ ਕੇ ਜਾਂਚ ਕਿਸ ਪਾਸੇ ਵੱਲ ਨੂੰ ਇਸ਼ਾਰਾ ਜਿਹੜੀ ਉਹ ਕਰ ਰਹੀ ਆ, ਉਸ ਦੇ ਉੱਤੇ ਵੀ ਜਿਹੜੀ ਉਹ ਗੱਲਬਾਤ ਹੋਊਗੀ। ਇਕੋਨਮੀ ਦੇ ਨਾਲ ਸੰਬੰਧਿਤ ਵੀ ਗੱਲਾਂ ਬਾਤਾਂ ਕਰਾਂਗੇ। ਮਿਲਦੇ ਇੱਕ ਬ੍ਰੇਕ ਤੋਂ ਜਿਹੜੀ ਡੋਂਕੀ ਫਲਾਈਟ ਆ ਉਹਦੇ ਬਾਰੇ ਵੀ ਡਿਸਕਸ ਕਰਾਂਗੇ। ਅੱਜ ਗਾਰਡੀਅਨ ਮੈਗਜ਼ੀਨ ਨੇ ਕਾਫੀ ਵਧੀਆ ਰਿਪੋਰਟ ਉਹਦੇ ਸੰਬੰਧ ਛਾਪੀ।
ब्रेक तो बाद एक बार फिर आप सब का स्वागत है। सो तो प्रोग्राम चल रहा है जी इस टाइम अपडेट अमेरिका। हरजोत सिंह जी आए एक बार फिर सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰਾਂ ਦੇ ਵਿੱਚ ਵਧੀਆ ਜਾਪਾਨ ਦੇ ਕੋਸਟ ਗਾਰਡ ਪਲੇਨ ਜੋ ਕਿ ਇੱਕ ਕਮਰਸ਼ੀਅਲ ਪਲੇਨ ਦੇ ਨਾਲ ਪੈਸੇਂਜਰ ਪਲੇਨ ਦੇ ਨਾਲ ਟਕਰਾਇਆ ਸੀ, ਜਿਸ ਕਰਕੇ ਪੈਸੇਂਜਰ ਪਲੇਨ ਨੂੰ ਅੱਗ ਲੱਗੀ, ਜਿਸ ਬਾਅਦ ਦੇ ਵਿੱਚ 5 ਜਣਿਆਂ ਦੀ ਉਸ ਦੇ ਵਿੱਚ ਮੌਤ ਹੋ ਗਈ ਸੀ। ਹੁਣ ਜਾਪਾਨ ਵਾਲੇ ਕਹਿ ਰਹੇ ਆ ਵੀ ਜਿਹੜਾ ਕੋਸਟ ਗਾਰਡ ਦਾ ਇਹ ਪਲੇਨ ਆ ਜਿਹੜਾ ਟੇਕ ਆਫ ਕਰ ਗਿਆ ਸੀ, ਇਸ ਨੂੰ ਟੇਕ ਆਫ ਕਰਨ ਦੀ ਇਜਾਜ਼ਤ ਨਹੀਂ ਸੀਗੀ ਜਿਹੜੀ ਰਨਵੇ ਦੇ ਉੱਤੇ ਇਹ ਕੋਲੀਜਨ ਹੋਈ ਆ। 379 ਬੰਦੇ ਜਾਪਾਨ 에ਅਰਲਾਈਨਸ ਦੀ ਇਸ ਫਲਾਈਟ ਦੇ ਵਿੱਚ ਉਸ ਟਾਈਮ ਸਵਾਰ ਸੀਗੇ। ਇਹ ਹੈਵੀਲੈਂਡ -8 ਜਿਹੜਾ ਕੋਸਟ ਗਾਰਡ ਦਾ ਟਰਬੋ ਪ੍ਰੋਪ ਜਹਾਜ਼ ਸੀਗਾ, ਹਨੇਡਾ 에ਅਰਪੋਰਟ ਤੇ ਲਾਗੇ ਲੈਂਡ ਕਰਨ ਦੇ ਲਾਗੇ ਉਦੋਂ ਇਹ ਟਕਰਾ ਗਿਆ ਸੀਗਾ। ਸੋ ਕਹਿੰਦੇ ਵੀ ਅਜੇ ਮੁੱਢਲੀ ਜਾਂਚ ਦੇ ਵਿੱਚ ਇਹ ਸਾਰਾ ਕੁਝ ਸਾਹਮਣੇ ਆਇਆ ਹੈਗਾ ਆ ਵੀ 2 ਜਿਹੜੇ 에ਅਰਕ੍ਰਾਫਟ ਆ ਉਹ ਇੱਕੋ ਰਨਵੇ ਦੇ ਉੱਤੇ ਇੱਕੋ ਟਾਈਮ ਦੇ ਉੱਤੇ ਕਿੱਦਾਂ ਜਿਹੜੇ ਉਹ ਪਹੁੰਚ ਗਏ। ਕਹਿੰਦੇ ਵੀ ਸਟ੍ਰੈਸ ਜਿਹੜਾ ਇਸ ਟਾਈਮ ਇਸ ਚੀਜ਼ ਦੇ ਉੱਤੇ ਦਿੱਤਾ ਜਾ ਰਿਹਾ ਆ ਵੀ ਕਿੰਨੀਆਂ ਜਿਹੜੀਆਂ ਸੇਫਟੀ ਗਾਈਡਲਾਈਨਸ ਆ ਉਹਨਾਂ ਦੀ ਫੇਲੀਅਰ ਹੋਣ ਕਰਕੇ ਇਹ ਜਿਹੜਾ ਇਨਸੀਡੈਂਟ ਵਾਪਰਿਆ ਹੈਗਾ ਆ। ਸੋ ਕਹਿੰਦੇ ਵੀ ਜਿਹੜਾ ਟਰਬੋ ਪ੍ਰੋਪ ਪਲੇਨ ਦਾ ਕੈਪਟਨ ਸੀਗਾ ਉਹ ਰਨਵੇ ਦੇ ਉੱਤੇ ਐਂਟਰ ਕਰ ਗਿਆ ਸੀ ਪਰਮਿਸ਼ਨ ਤੋਂ ਬਾਅਦ ਦੇ ਵਿੱਚ, ਪਰ ਕਹਿੰਦੇ ਵੀ ਅਕਨੋਲਜ ਜਿਹੜੇ ਕਰਦੇ ਇੰਡੀਕੇਸ਼ਨ ਟਰਾਂਸਕ੍ਰਿਪਟ ਦੇ ਵਿੱਚ ਇਹ ਨਹੀਂ ਪਤਾ ਲੱਗੀ ਵੀ ਉਹ ਕਲੀਅਰ ਸੀਗਾ ਇਸ ਚੀਜ਼ ਨੂੰ ਕਰਨ ਦੇ ਲਈ, ਟੇਕ ਆਫ ਕਰਨ ਦੇ ਲਈ ਜਾਂ ਨਹੀਂ। ਸੋ ਹੁਣ ਉੱਥੋਂ ਦੀ ਜਿਹੜੀ ਮਿਨਿਸਟਰੀ ਆ ਤੇ ਜਿਹੜੀ ਜਾਪਾਨ ਦੀ ਸੇਫਟੀ ਟਰਾਂਸਪੋਰਟ ਬੋਰਡ ਆ ਉਹ ਹੁਣ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਆ ਉਹ ਕਰ ਰਹੀ ਹੈਗੀ ਆ। 에ਅਰਬਸ ਦਾ ਜਹਾਜ਼ ਸੀਗਾ, 2 ਉਸਦੇ ਜਿਹੜੇ ਇੰਜਨ ਜਿਹੜੇ ਉਹ ਸੀਗੇ, ਦੇਖੋ 379 ਬੰਦੇ ਜਿਹੜੇ ਬਾਲ ਜਿਹੜੇ ਇਸ ਦੇ ਵਿੱਚ ਬਚੇ ਆ, ਪਰ ਬਦਕਿਸਮਤੀ ਦੇ ਨਾਲ 5 ਜਾਣਿਆਂ ਦੀ ਜਿਹੜੀ ਆ ਇਹ ਮੌਤ ਹੋਈ ਆ, ਕਿਉਂਕਿ ਇਹ ਜਿਹੜੇ 2 ਜਹਾਜ਼ ਆ ਆਪਸ ਦੇ ਵਿੱਚ ਟਕਰਾ ਗਏ। ਬਹੁਤ ਹੀ ਹੋਰ ਵੀ ਭਿਆਨਕ ਹਾਦਸੇ ਦਾ ਸਬਬ ਜਿਹੜਾ ਆ ਉਹ ਰੂਪ ਅਖਤਿਆਰ ਹੋ ਸਕਦਾ ਸੀ। ਇਸ ਮਾਮਲੇ ਵਿੱਚ ਹੁਣ ਪੁਲਿਸ ਇਨਕੁਆਇਰੀ ਵੀ ਨਾਲ ਦੇ ਨਾਲ ਹੋਊਗੀ, ਪਰ ਮੁੱਢਲੀ ਜਾਂਚ 'ਚ ਇਹ ਪਾਇਆ ਗਿਆ ਵੀ ਕੋਸਟ ਗਾਰਡ ਦਾ ਇਹ ਜਹਾਜ਼ ਉਡਾਨ ਭਰਨ ਦੇ ਲਈ ਉਸ ਨੂੰ ਇਜਾਜ਼ਤ ਨਹੀਂ ਸੀ, ਪਰ ਉਹ ਕਿੱਦਾਂ ਉਡਾਨ ਭਰ ਗਿਆ ਤੇ ਉਹਦੇ ਨਾਲ ਟਕਰਾ ਗਿਆ, ਇਹ ਹੁਣ ਪੂਰੀ ਜਾਂਚ ਕੀਤੀ ਜਾ ਰਹੀ ਆ ਜੀ। ਅਗਲੀ ਖਬਰ ਵੱਲ ਚੱਲੀਏ। ਪਿਛਲੇ ਕੁਝ ਮਹੀਨਿਆਂ ਤੋਂ ਜਿਸ ਤਰ੍ਹਾਂ ਹਿੰਦੁਸਤਾਨ ਦੀ ਸਰਕਾਰ ਜਿਹੜੀ ਇੰਡੀਆ ਦੀ ਸਰਕਾਰ ਆ ਉਹਦੇ ਉੱਤੇ ਵੱਖ-ਵੱਖ ਬਾਹਰਲੇ ਜਿਹੜੇ ਵੈਸਟਰਨ ਕੰਟਰੀਜ਼ ਆ ਉਹਨਾਂ ਨੇ ਇਲਜ਼ਾਮ ਲਾਏ ਆ ਵੀ ਤੁਹਾਡੇ ਮੁਲਕ ਦੇ ਲੋਕ ਜਿਹੜੇ ਤੁਹਾਡੇ ਏਜੰਟਸ ਆ ਉਹ ਸਾਡੇ ਸਿਟੀਜ਼ਨਸ ਨੂੰ ਮਾਰ ਰਹੇ ਆ ਜਾਂ ਮਾਰਨ ਦੀ ਕੋਸ਼ਿਸ਼ ਕਰ ਰਹੇ ਆ। ਹਜੇ ਉਹ ਮੁੱਦਾ ਠੰਡਾ ਨਹੀਂ ਹੋਇਆ ਸੀ ਤੇ ਉੱਤੋਂ ਜਿਹੜਾ ਇਹ ਡੋਂਕੀ ਫਲਾਈਟ ਜਿਹਨੂੰ ਕਿਹਾ ਜਾਂਦਾ ਆ ਜੋ ਨਿਕਾਰਾਗੁਆ ਨੂੰ ਜਾਣੀ ਸੀ, ਦੁਬਈ ਪਹਿਲਾਂ ਇੰਡੀਆ ਤੋਂ ਦੁਬਈ ਤੋਂ ਚਾਰਟਰ ਪਲੇਨ ਦੇ ਤੌਰ ਤੇ ਉੜਦੀ ਸੀ ਜੀ, ਤੇ ਦੁਬਈ ਤੋਂ ਫਿਰ ਫਰਾਂਸ ਤੋਂ ਫਿਰ ਨਿਕਾਰਾਗੁਆ। ਸੋ ਹੁਣ ਇਹ ਵੀ ਬਹੁਤ ਸਾਰੀਆਂ ਜਿਹੜੀਆਂ ਏਜੰਸੀਜ਼ ਆ USA ਦੀਆਂ ਉਹ ਇਹ ਕੁਐਸਚਨ ਚੱਕ ਰਹੀਆਂ ਵੀ ਭਾਈ ਇਹਨਾਂ ਨੂੰ ਕੌਣ ਵੀਜ਼ੇ ਇਸ਼ੂ ਕਰਦਾ।
ਹਾਲਤ ਇੱਥੋਂ ਤੱਕ ਆ ਵੀ ਕੁਛ ਮਹੀਨੇ ਪਹਿਲਾਂ ਪਿਛਲੇ ਸਾਲ ਦੀ ਗੱਲ ਆ, ਜਦੋਂ 4 ਗੁਜਰਾਤੀ ਮੂਲ ਦੇ ਲੋਕ ਜਿਹੜੇ ਕੈਨੇਡਾ ਚ ਆਏ ਸੀ, ਉਹ ਵੀ ਇਸ ਤਰ੍ਹਾਂ ਹੀ ਆਏ ਸੀ ਤੇ ਕੈਨੇਡਾ ਤੋਂ ਜਦੋਂ USA ਉਹਨਾਂ ਨੇ ਆਉਣਾ ਸੀ, ਸਨੋ ਇੰਨੀ ਪਈ ਸੀ, ਉਹ ਰਸਤੇ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ, ਉਹਨਾਂ ਦੇ ਬੱਚੇ ਵੀ ਸੀ। ਸੋ ਇਹ ਜਿਹੜੀ ਫਲਾਈਟ, ਚਾਰਟਰ ਫਲਾਈਟਸ ਬੰਦੇ ਜਿਹੜੇ ਕਰਦੇ ਸੀ, ਉਹ ਸੇਮ ਬੰਦੇ ਸੀ। ਤੇ ਉਹਨਾਂ ਨੂੰ ਕਹਿੰਦੇ ਇੱਕ ਵਾਰੀ ਭਾਰਤ ਦੀ ਸਰਕਾਰ ਨੇ, ਇੰਡੀਆ ਦੀ ਸਰਕਾਰ ਨੇ ਪੁੱਛਗਿੱਛ ਲਈ ਵੀ ਸੱਦਿਆ, ਪਰ ਮੁੜ ਕੇ ਜਿਹੜਾ ਆ ਇਹ ਰੈਡੀ ਨਾਮ ਦਾ ਬੰਦਾ ਉਹਨੂੰ ਛੱਡ ਦਿੱਤਾ ਗਿਆ। ਕਹਿੰਦੇ ਵੀ 15 ਸਾਲਾਂ ਤੋਂ ਉਹ ਇਹੀ ਕੰਮ ਕਰ ਰਿਹਾ, ਲੋਕਾਂ ਤੋਂ ਲੱਖਾਂ ਡਾਲਰ ਲੈ ਕੇ ਇਲੀਗਲੀ ਜਿਹੜੇ ਆ ਨਿਕਾਰਾਗੁਆ ਨੂੰ ਬਚਾ ਕੇ, ਨਿਕਾਰਾਗੁਆ ਤੋਂ ਜੋ ਲੋਕ ਅਮਰੀਕਾ ਬਾਰਡਰ ਤੇ ਆ ਰਹੇ ਆ, ਇਹ ਕੰਮ ਕਰ ਰਿਹਾ ਸੀ। ਨਿਕਾਰਾਗੁਆ ਸਰਕਾਰ ਦੀ, ਅਮਰੀਕਾ ਦੀ ਸਰਕਾਰ ਨਾਲ ਅੱਜ ਕੱਲ ਬਣਦੀ ਨਹੀਂ। ਬਹੁਤ ਸਾਰੇ ਜਿਹੜੇ ਉੱਥੇ ਦਾ ਪ੍ਰੈਜ਼ੀਡੈਂਟ ਹੈਗਾ ਨਿਕਾਰਾਗੁਆ ਦਾ, ਔਰਟੇਗਾ, ਉਹਦੇ ਆਲੇ ਦੁਆਲੇ ਦੇ ਜਿਹੜੇ ਮਿਨਿਸਟਰ ਆ, ਉਹਨਾਂ ਦੇ ਉੱਤੇ ਜਿਹੜੀਆਂ ਰਿਸਟ੍ਰਿਕਸ਼ਨਸ ਅਮਰੀਕਾ ਵਾਲਿਆਂ ਨੇ ਲਾਈਆਂ ਆ। ਅਮਰੀਕਾ ਵਾਲਿਆਂ ਨੇ ਬਹੁਤ ਵਾਰ ਕਿਹਾ ਵੀ ਨਿਕਾਰਾਗੁਆ ਜਿਹੜੀਆਂ ਇਹ ਚਾਰਟਰ ਫਲਾਈਟਸ ਆ ਰਹੀਆਂ ਆ, ਖਾਸ ਕਰਕੇ ਫਰਾਂਸ ਤੋਂ ਜਾਂ ਹੋਰ ਈਵਨ ਕਿਊਬਾ ਤੋਂ ਖੁੱਲੀਆਂ ਆ ਬਹੁਤ, ਵੀ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਹੈਗਾ। ਅੱਜ ਜਿਹੜੀ ਗਾਰਡੀਅਨ ਨਿਊਜ਼ਪੇਪਰ ਆ, ਉਹਨਾਂ ਨੇ ਕਾਫੀ ਡਿਟੇਲ ਦੇ ਵਿੱਚ ਇਹ ਇਨਫੋਰਮੇਸ਼ਨ ਇਹਦੇ ਸੰਬੰਧ ਦੇ ਵਿੱਚ ਛਾਪੀ ਹੈਗੀ ਆ। ਕਹਿੰਦੇ ਵੀ 2024 ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੀਆਂ ਇਲੈਕਸ਼ਨਾਂ ਦੇ ਉੱਤੇ ਇਹ ਜਿਹੜਾ ਮਾਈਗ੍ਰੈਂਟ ਕ੍ਰਾਈਸਿਸ ਆ, ਇਹ ਇੱਕ ਤਰ੍ਹਾਂ ਕਹਿੰਦੇ ਵੀ ਜ਼ਖਮਾਂ ਦੇ ਉੱਤੇ ਅਲਕੋਹਲ ਸਿੱਟਣ ਦਾ ਕੰਮ ਕਰ ਰਿਹਾ। ਕਹਿੰਦੇ ਇਟਸ ਲਾਈਕ ਪੋਰਿੰਗ ਅਲਕੋਹਲ ਔਨ ਓਪਨ ਵੂੰਡਸ। ਤੇ ਇਹਦੇ ਵਿੱਚ ਨਿਕਾਰਾਗੁਆ ਸਭ ਤੋਂ ਉੱਪਰਲੀ ਜਿਹੜੀ ਆ ਮੇਨ ਪੁਆਇੰਟ ਤੇ ਆਉਂਦਾ ਹੈ। ਕਾਰਨ ਕੀ ਆ ਵੀ ਸਾਊਥ ਅਮਰੀਕਾ ਦੇ ਵਿੱਚ ਨਿਕਾਰਾਗੁਆ ਦਾ ਸਿੱਧਾ ਕੰਟੈਕਟ ਲੈਂਡ ਦੇ ਰਾਹੀਂ US ਦੇ ਬਾਰਡਰ ਤੇ ਆ। ਸੋ ਇਸੇ ਕਰਕੇ ਲੋਕ ਨਿਕਾਰਾਗੁਆ ਜਾਂਦੇ ਆ, ਕਿਊਬਾ ਤੋਂ, ਇੰਡੀਆ ਤੋਂ, ਹੋਰ ਬਾਹਰਲੇ ਮੁਲਕਾਂ ਤੋਂ, ਤੇ ਜੰਗਲਾਂ ਦੇ ਰਾਹੀਂ ਆ ਕੇ ਉਹ USA ਦੇ ਵਿੱਚ ਐਂਟਰ ਕਰਦੇ ਹੈਗੇ ਆ। 2021 ਦੇ ਵਿੱਚ ਨਿਕਾਰਾਗੁਆ ਚ ਜਿਹੜਾ ਆ ਔਰਟੇਗਾ ਦੀ ਜਿਹੜੀ ਸਰਕਾਰ ਆ, ਉਹਨਾਂ ਦੇ ਉੱਤੇ ਕਾਫੀ ਰਿਸਟ੍ਰਿਕਸ਼ਨਸ ਲਾਈਆਂ ਸੀਆਂ, ਪਰ ਅਲਟੀਮੇਟਲੀ ਉਹਨਾਂ ਨੇ ਜਿਹੜੀਆਂ ਚਾਰਟਰਡ ਫਲਾਈਟਸ ਆ, ਚਾਹੇ ਉਹ ਕਿਊਬਾ ਤੋਂ ਆ ਰਹੀਆਂ, ਚਾਹੇ ਹੋਰ ਮੁਲਕਾਂ ਤੋਂ, ਉਹਨਾਂ ਨੂੰ ਅਲਾਉ ਕੀਤਾ ਹੈਗਾ। ਕਹਿੰਦੇ ਵੀ ਹੇਤੀ ਤੋਂ ਵੀ ਜਿਹੜੇ ਆ 30,000 ਤੋਂ ਵੱਧ ਲੋਕ ਜਿਹੜੇ ਆਏ ਆ, ਕਿਊਬਾ ਤੋਂ 20,000 ਦੀ ਗਿਣਤੀ ਚ ਆ। ਤੇ ਜੇ ਇੰਡੀਆ ਦੀ ਗੱਲ ਕਰਦੇ ਜਾਈਏ, ਇੰਡੀਆ ਤੋਂ ਕਹਿੰਦੇ ਵੀ 1 ਲੱਖ ਦੇ ਕਰੀਬ ਲੋਕ ਇੰਡੀਅਨ ਨੈਸ਼ਨਲ ਜੋ ਹੈਗੇ ਆ US ਮੈਕਸੀਕੋ ਬਾਰਡਰ ਦੇ ਰਾਹੀਂ ਸਨ 2023 ਦੇ ਵਿੱਚ ਐਂਟਰ ਹੋਏ ਆ। ਇਹ 10 ਟਾਈਮਸ ਮੋਰ ਆ 2019 ਨਾਲੋਂ। ਤੇ ਇੰਡੀਆ ਦੀਆਂ ਜਿਹੜੀਆਂ ਫਲਾਈਟਸ ਆ, ਜਿਹੜੀਆਂ ਚਾਰਟਰ ਫਲਾਈਟਸ ਆ, ਕਹਿੰਦੇ ਭਈ ਜਦੋਂ ਪੈਸੇਂਜਰਸ ਦੀ ਇਨਵੈਸਟੀਗੇਸ਼ਨ ਹੋਈ ਹੈਗੀ ਆ, ਫਰਾਂਸ ਵਾਲਿਆਂ ਨੇ ਕੀਤੀ ਆ, ਉਹ ਕਹਿ ਰਹੇ ਆ ਵੀ 7 ਤੋਂ 48,000 ਤੋਂ ਲੈ ਕੇ $1.5 ਲੱਖ ਤੱਕ ਜਿਹੜਾ ਚਾਰਜ ਕੀਤਾ ਗਿਆ ਇਹਨਾਂ ਏਜੰਟਾਂ ਵੱਲੋਂ। ਇਸੇ ਤਰ੍ਹਾਂ ਜਿਹੜੀਆਂ ਹਵਾਨਾ ਤੋਂ ਕਿਊਬਾ ਤੋਂ ਫਲਾਈਟਾਂ ਆਉਂਦੀਆਂ, ਉਹਨਾਂ ਦੇ $1,500 ਚਾਰਜ ਕਰਦੇ, ਪਲੱਸ $4,000 ਉਹ ਲੈਂਦੇ ਆ। ਕਹਿੰਦੇ ਪੈਕੇਜ ਕਿਊਬਾ ਦੇ ਵਿੱਚ ਐਡਵਰਟਾਈਜ਼ਮੈਂਟਸ ਚੱਲਦੀਆਂ ਜਿੱਦਾਂ ਇੰਡੀਆ 'ਚ ਚੱਲਦੀਆਂ, ਆਪਣੇ ਪੰਜਾਬ ਦੇ ਵਿੱਚ ਆਈਲੈਟਸ ਵਾਲੀਆਂ ਹੁੰਦੀਆਂ, ਤੇ ਕਿਊਬਾ ਦੇ ਵਿੱਚ ਇਹ ਚੱਲਦੀਆਂ ਐਡਵਰਟਾਈਜ਼ਮੈਂਟਸ ਵੀ ਤੁਹਾਨੂੰ $4,000 'ਚ ਅਸੀਂ ਅਮਰੀਕਾ ਪਹੁੰਚਾਵਾਂਗੇ। ਸੋ $1,500 ਫਲਾਈਟ ਦਾ ਤੇ $2,500 ਜਿਹੜਾ ਆ ਉਹ ਤੁਰ ਕੇ ਨਾਲ ਗਾਈਡ ਕਰਦਾ, ਤਾਂ ਕਿ ਜਿਹੜੇ ਕਿਊਬਾ ਦੇ ਲੋਕ ਆ ਉਹ USA ਦੇ ਵਿੱਚ ਐਂਟਰ ਕਰ ਸਕਣ। ਸੋ ਟਰੈਵਲ ਏਜੰਸੀਜ਼ ਓਪਨਲੀ ਕਹਿੰਦੇ ਇਹ ਕੰਮ ਕਰ ਰਹੀਆਂ ਹੈਗੀਆਂ। ਸੋ ਹੁਣ ਅਮਰੀਕਾ ਦੀ ਸਰਕਾਰ ਕਿਊਬਾ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਪ੍ਰੈਸ਼ਰ ਬਣਾਉਣ ਜਾ ਰਹੀ ਆ। ਮੈਕਸੀਕੋ ਦੇ ਉੱਤੇ ਤਾਂ ਤੁਹਾਨੂੰ ਪਤਾ ਹੀ ਆ ਵੀ ਕਿਸ ਹਿਸਾਬ ਦੇ ਨਾਲ ਜਿਹੜੀ ਗੱਲਬਾਤ ਪਿਛਲੇ ਹਫ਼ਤੇ ਹੋਈ ਹੈ। ਇਹ ਲੈਜੈਂਡ 에ਅਰਲਾਈਨਸ ਰੋਮਾਨੀਆ ਦੀ ਸੀਗੀ 에ਅਰਲਾਈਨਸ, ਜਿਹੜੀ ਜਿਹ 'ਚ ਬਿਠਾ ਕੇ ਜਾਂਦੇ ਸੀਗੇ। ਕਈ ਚਾਰਟਰ ਕੰਪਨੀ ਨੇ ਆਲਰੇਡੀ ਫਲਾਈਟਸ ਜਿਹੜੀਆਂ ਉਹ ਸਟਾਪ ਕਰਤੀਆਂ ਆ। 80 ਲੱਖ ਰੁਪਈਆ, ਹਰਜੋਤ ਸਿੰਘ ਜੀ, ਉੱਥੇ ਦੀ ਜਿਹੜੀ ਇੱਕ ਜਾਂਚ ਰਿਪੋਰਟ ਜਿਹੜੀ ਉਹ ਦੱਸ ਰਹੀ ਆ, 80 ਲੱਖ ਰੁਪਈਆ ਇਹ ਕਿਰਨ ਰੈਡੀ ਨਾਂ ਦੇ ਬੰਦੇ ਨੂੰ ਦੇ ਕੇ ਇਹਨਾਂ ਚਾਰਟਰ ਪਲੇਨਾਂ ਦੇ ਵਿੱਚ ਚੜ੍ਹ ਕੇ ਜਾ ਰਹੇ ਸੀਗੇ। ਪੰਜਾਬੀ ਆ ਰਹੇ ਆ ਫਲਾਈਟਾਂ ਦੇ ਉੱਤੇ, ਇਹਦਾ ਤੇ ਆਪਾਂ ਸੁਣਿਆ ਸੀਗਾ। ਗੁਜਰਾਤੀ ਵੀ ਆ ਰਹੇ ਆ, ਉਹ ਵੀ ਅਸਾਈਲਮ ਦੀ ਆ ਕੇ ਮੰਗ ਕਰ ਰਹੇ ਆ, ਜਦ ਕਿ ਉਹਨਾਂ ਦੇ ਵਿਕਾਸ ਦਾ ਮਾਡਲ ਤਾਂ ਪੂਰੇ ਮੁਲਕ ਦੇ ਵਿੱਚ ਉੱਥੇ ਜਿਹੜਾ ਆ ਉਹ ਚੱਲ ਰਿਹਾ ਹੈਗਾ। ਸੋ ਸਭ ਨੂੰ ਹੀ ਪਤਾ ਆ ਵੀ 1 ਕਰੋੜ ਰੁਪਈਆ ਤਕਰੀਬਨ ਤੁਸੀਂ ਦੇ ਕੇ ਅਮਰੀਕਾ ਵਰਗੇ ਮੁਲਕ ਦੇ ਵਿੱਚ ਆਉਣ ਦੇ ਲਈ ਤੁਸੀਂ ਜਾਨ ਵੀ ਜੋਖਮ 'ਚ ਪਾ ਰਹੇ ਆ। ਅਸਾਈਲਮ ਲੈਣ ਦੀ ਜਿਹੜੀ ਉਹ ਕੋਸ਼ਿਸ਼ ਉੱਥੇ ਕਰ ਰਹੇ ਆ। ਇਹ ਹੁਣ ਤੁਸੀਂ ਹਿਸਾਬ ਲਾ ਲਓ ਵੀ ਉਸ ਮੁਲਕ ਦਾ ਕੀ ਆ। ਬਣਨ ਦੀ ਗੱਲ ਕਰਦੇ ਉਹ ਵਿਸ਼ਵ ਗੁਰੂ, ਆ ਕੇ ਕੰਮ ਇਹਨਾਂ ਦੇ ਇਹ ਆ ਵੀ ਆਪਣੇ ਪ੍ਰਤੀ ਕੋਈ ਕ੍ਰਿਟਿਸਿਜ਼ਮ ਉਹ ਸੁਣ ਨਹੀਂ ਸਕਦੇ। ਮੋਦੀ ਨੂੰ ਕੋਈ ਜਿਹੜਾ ਉਹ ਕੁਛ
ਜੇ ਕੋਈ ਕਵੇ ਤਾਂ ਉਹਨਾਂ ਨੂੰ ਤਕਲੀਫ ਹੁੰਦੀ ਆ, ਭਾਰਤ ਦੇ ਉੱਤੇ ਜੇ ਕੋਈ ਕਵੇ ਤੰਜ ਕੱਸੇ ਤਾਂ ਉਹਨਾਂ ਨੂੰ ਉਹ ਤਕਲੀਫ ਹੁੰਦੀ ਆ। ਜਦ ਕਿ ਉਹਨਾਂ ਦਾ ਹੀ ਗੁਜਰਾਤ ਮਾਡਲ ਵਾਲੇ ਲੋਕ ਆ ਕਰੋੜ ਰੁਪਈਆ ਦੇ ਕੇ 80-80 ਲੱਖ ਰੁਪਈਆ ਦੇ ਕੇ ਉੱਥੋਂ ਦੌੜ ਰਹੇ ਆ। ਹੁਣ ਤੁਸੀਂ ਦੇਖੋ ਵੀ ਅਮਰੀਕਾ ਵਾਲੇ ਟਰਾਈ ਤਾਂ ਕਰ ਰਹੇ ਆ, ਪਰ ਇਹ ਨਿਕਾਰਾਗੁਆ ਵਾਲਿਆਂ ਨੇ ਇੱਕ ਹਿਸਾਬ ਦੇ ਨਾਲ ਜਾਣ ਕੇ ਹੀ ਇਹ ਰਸਤਾ ਦਰਵਾਜ਼ਾ ਜਿਹੜਾ ਖੋਲ ਕੇ ਰੱਖਿਆ ਆ ਵੀ ਵੱਧ ਤੋਂ ਵੱਧ ਲੋਕ ਇੱਥੇ ਆਉਣ ਤੇ ਉਹ ਫਿਰ ਅਮਰੀਕਾ ਦੇ ਬਾਰਡਰ ਵੱਲ ਨੂੰ ਜਿਹੜੇ ਉਹ ਤੁਰੇ ਜਾਣ। ਸੋ ਨਕੇਲ ਕੱਸਣ ਦੀ ਕੋਸ਼ਿਸ਼ ਜਿਹੜੀ ਉਹ ਚੱਲ ਰਹੀ ਆ, ਪਰ ਇਹ ਪੂਰੇ ਗੋਰਖ ਧੰਦੇ ਦਾ ਜਿਹੜਾ ਇਸ ਦੇ ਵਿੱਚ ਇਹ ਫਲਾਈਟ ਦੇ ਡੰਕੀ ਫਲਾਈਟ ਜਿਹੜੀ ਆ ਇਹ ਫੜੇ ਜਾਣ ਤੋਂ ਬਾਅਦ ਦੇ ਵਿੱਚ ਕਾਫੀ ਕੁਛ ਜਿਹੜਾ ਉਹ ਨਵੀਂ ਲਾਈਟ ਇਸ ਦੇ ਉੱਤੇ ਨਵੀਂ ਰੌਸ਼ਨੀ ਦੇ ਵਿੱਚ ਦੇਖਣ ਨੂੰ ਜਿਹੜਾ ਉਹ ਮਿਲ ਰਿਹਾ। ਦੇਖੋ ਜਿੰਨੇ ਆਉਣਾ ਉਹਨੇ ਰੁਕਣਾ ਨਹੀਂ, ਉਹਨੇ ਆਉਣ ਦੀ ਕੋਸ਼ਿਸ਼ ਆਪਣੇ ਪੱਧਰ ਦੇ ਉੱਤੇ ਕਰੀ ਜਾਣੀ ਆ। ਅਸੀਂ ਇਹ ਕਹਿ ਨਹੀਂ ਸਕਦੇ ਤੇ ਨਾ ਹੀ ਇਹ ਕਵਾਂਗੇ ਵੀ ਭਾਈ ਤੁਸੀਂ ਗੈਰ ਕਾਨੂੰਨੀ ਢੰਗ ਦੇ ਨਾਲ ਇੱਥੇ ਆਉਣ ਦੀ ਕੋਸ਼ਿਸ਼ ਕਰੋ। ਤੁਹਾਡਾ ਅਸਾਈਲਮ ਦਾ ਬਣਦਾ ਹੈ ਕਿ ਆ ਕੇ ਤੁਸੀਂ ਉੱਥੇ ਜਿਹੜੀਆਂ ਹੁਣ ਚੌਂਕੀਆਂ ਇੱਕ ਹਿਸਾਬ ਦੇ ਨਾਲ ਜਿਹੜੀਆਂ ਬਣੀਆਂ ਆ ਉੱਥੇ ਆ ਕੇ ਉਹਨਾਂ ਨੂੰ ਸਿਫਾਰਿਸ਼ ਗੁਜ਼ਾਰਿਸ਼ ਜਿਹੜੀ ਆ ਜਿਹੜੀ ਉਹ ਤੁਸੀਂ ਕਰ ਸਕਦੇ ਹੈਗੇ ਆ। ਪਰ ਇਹ ਜਿਹੜਾ ਰਾਊਟ ਆ ਪਹਿਲਾਂ ਕੀ ਹੁੰਦਾ ਸੀ ਹਰਜੋਤ ਸਿੰਘ ਜੀ ਵੀ ਬਿਲਕੁਲ ਹੀ ਥੱਲੇ ਵਾਲੇ ਹੋਰ ਮੁਲਕਾਂ ਦੇ ਵਿੱਚ ਜਿਹੜਾ ਡੈਰੀਅਨ ਗੈਪ ਆ ਉਸ ਤੋਂ ਵੀ ਥੱਲੇ ਜਿਹੜਾ ਆ ਲੋਕਾਂ ਨੂੰ ਛੱਡਿਆ ਜਾਂਦਾ ਸੀਗਾ। ਇਹ ਡੈਰੀਅਨ ਗੈਪ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਦੀ ਮੌਤ ਜਿਹੜੀ ਹੁੰਦੀ ਰਹੀ ਹੈ। ਪੈਨਾਮਾ ਦੇ ਜਿਹੜੇ ਸਦਰਨ ਦੱਖਣ ਵਾਲੇ ਜਿਹੜੇ ਜੰਗਲ ਆ ਉਹਨਾਂ ਦੇ ਵਿੱਚ ਤੇ ਹੁਣ ਜਦੋਂ ਥੋੜਾ ਜਿਹਾ ਸਿੱਧਾ ਉਹਦੇ ਉੱਤੋਂ ਦੀ ਆਉਣ ਦੀ ਇਹਨਾਂ ਨੂੰ ਕੋਸ਼ਿਸ਼ ਮਿਲੀ ਆ, ਸਿੱਧੀਆਂ ਫਲਾਈਟਾਂ ਦੇ ਰਾਹੀਂ ਆਉਣ ਦੀ ਮਿਲੀ ਆ। ਸੋ ਉਹਦੇ ਦਰਮਿਆਨ ਇਹਨਾਂ ਜਿਹੜੇ ਹਿਊਮਨ ਟ੍ਰੈਫਿਕਰਸ ਆ, ਸਮਗਲਰਸ ਆ, ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਪੈਸੇ ਲੈ ਕੇ ਜਿਹੜੇ ਉਹ ਪਹੁੰਚਾ ਰਹੇ ਆ, ਉਹਨਾਂ ਦਾ ਧੰਦਾ ਜਿਹੜਾ ਖਾਸਾ ਜਿਹੜਾ ਉਹ ਚੱਲ ਗਿਆ ਸੀਗਾ। ਸੋ ਹੁਣ ਪਰ ਇਹ ਫਲਾਈਟ ਦੇ ਫੜੇ ਜਾਣ ਤੋਂ ਬਾਅਦ ਦੇ ਵਿੱਚ ਨਵੀਂ ਰੌਸ਼ਨੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਈਆਂ ਹੈਗੀਆਂ। ਸੋ ਇਸ ਫਲਾਈਟ ਦੇ ਵਿੱਚ ਸਰੋਤਿਆਂ ਨੂੰ ਦੱਸ ਜਾਈਏ 303 ਇੰਡੀਅਨ ਸੀ ਭਾਰਤੀ ਮੂਲ ਦੇ ਲੋਕ, ਜਿਹਦੇ ਵਿੱਚੋਂ 93 ਗੁਜਰਾਤੀ ਮੂਲ ਦੇ ਲੋਕ ਸੀ ਤੇ 25 ਨੇ ਉੱਥੇ ਫਰਾਂਸ ਦੇ ਵਿੱਚ ਹੀ। ਕਹਿੰਦੇ ਵੀ ਹੁਣ ਵਾਪਸ ਤਾਂ ਨਹੀਂ ਜਾਣਾ ਵਿਕਾਸ ਵਾਲੇ ਮਾਡਲ ਵਾਲੇ ਮੁਲਕ ਦੇ ਵਿੱਚ ਜਿੱਥੇ 80-80 ਲੱਖ ਰੁਪਈਆ ਦੇ ਕੇ ਉੱਥੋਂ ਜਾਣ ਛਡਾਉਣ ਦੇ ਆ। ਉਹ ਕਹਿੰਦੇ 25 ਨੇ ਉੱਥੇ ਫਰਾਂਸ ਦੇ ਵਿੱਚ ਹੀ ਅਸਾਈਲਮ ਦੀ ਜਿਹੜੀ ਉਹ ਮੰਗ ਕਰ ਲਈ ਸੀ। ਕਹਿੰਦੇ ਨਿਕਾਰਾਗੁਆ ਤਾਂ ਹੁਣ ਪਹੁੰਚ ਨਹੀਂ ਹੋਣਾ। ਸੋ ਇਸ ਤਰੀਕੇ ਦੇ ਨਾਲ ਸੋ ਜਿੱਦਾਂ ਆਪਾਂ ਜਿਹੜਾ ਡੈਰੀਅਨ ਗੈਪ ਦੀ ਗੱਲ ਕਰ ਰਹੇ ਹਾਂ ਨਾ, ਇਹ ਦੋ ਮੁਲਕ ਹੇਠਾਂ ਦੱਖਣ ਦੇ ਵਿੱਚ ਆ ਨਿਕਾਰਾਗੁਆ ਤੋਂ। ਸੋ ਪੈਨਾਮਾ, ਕੋਸਟਾ ਰੀਕਾ ਤੋਂ ਉੱਤੇ ਨਿਕਾਰਾਗੁਆ ਆ। ਹੌਂਡਰਸ, ਗਵਾਟਾਮਾਲਾ, ਬਲੀਜ਼, ਮੈਕਸੀਕੋ ਇਹ ਜਿਹੜੇ ਮੁਲਕ ਇਸ ਦੇ ਵਿੱਚ ਜਿਹੜੇ ਉਹ ਪੈਂਦੇ ਨੇ US ਦੇ ਬਾਰਡਰ ਤੇ ਆਉਣ ਤੋਂ ਪਹਿਲਾਂ। ਤੇ ਜਿਵੇਂ ਆਪਾਂ ਦੇਖ ਰਹੇ ਹਾਂ ਅੱਗੇ ਭਰਮਾਰ ਹੁੰਦੀ ਸੀ ਜ਼ਿਆਦਾ ਲੈਟਿਨ ਅਮਰੀਕਨ ਮੁਲਕਾਂ ਦੇ ਲੋਕਾਂ ਦੀ, ਪਰ ਅਜਿਹੀਆਂ ਚੀਜ਼ਾਂ ਦੇ ਨਾਲ ਹੁਣ ਦੁਨੀਆ ਦੇ ਚੌਂਸ਼ ਫੇਰਿਓ ਸਾਰੀਆਂ ਨੁੱਕਰਾਂ ਤੋਂ ਲੋਕ ਜਿਹੜਾ ਆ ਇੱਥੇ ਵੱਲ ਨੂੰ ਜਿਹੜਾ ਉਹ ਆ ਰਹੇ ਆ। ਇਸ ਲਈ ਆਪਾਂ ਜਿੱਦਾਂ ਪਹਿਲਾਂ ਵੀ ਖਬਰ ਦੇ ਵਿੱਚ ਕੀਤਾ ਸੀ ਵੀ ਕਿੰਨਾ ਜ਼ਿਆਦਾ ਜਿਹੜਾ ਇਸ ਟਾਈਮ ਸਦਰਨ ਬਾਰਡਰ ਦੇ ਉੱਤੇ ਦਬਾਅ ਬਣਿਆ ਪਿਆ, ਪ੍ਰਸ਼ਾਸਨ ਤੇ ਦਬਾਅ ਬਣਿਆ ਪਿਆ, ਉਹ ਸਾਰੀਆਂ ਇਹਨਾਂ ਚੀਜ਼ਾਂ ਦਾ ਹੀ ਨਤੀਜਾ ਨਜ਼ਰ ਆ ਰਿਹਾ ਹੈ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜੈਫਰੀ ਐਪਸਟੀਨ ਜਿਹੜਾ ਕਿ ਬਹੁਤ ਹੀ ਇੱਕ ਮਾੜਾ ਬੰਦਾ ਮੰਨਿਆ ਗਿਆ, ਜਿਸ ਨੂੰ ਅੰਦਰ ਕੀਤਾ ਗਿਆ ਸੀਗਾ। ਇਸ ਦੇ ਉੱਤੇ ਜਿਹੜੇ ਸੈਕਸ ਟ੍ਰੈਫਿਕਿੰਗ ਦੇ ਚਾਰਜਸ ਸੀ, ਮਾਈਨਰ ਬੱਚੀਆਂ ਨੂੰ ਜਿਹੜੇ ਅਮੀਰ ਜ਼ਾਦਿਆਂ ਦੇ ਮੋਹਰੇ ਪੇਸ਼ ਕਰਨ ਵਾਲਾ ਇੱਕ ਗੋਰਖ ਧੰਦਾ ਜਿਹੜਾ ਇਸਨੇ ਇਹ ਚਲਾਇਆ ਹੋਇਆ ਸੀ। ਇਸ ਨੇ ਕਹਿੰਦੇ ਵੀ ਕਥਿਤ ਤੌਰ ਦੇ ਉੱਤੇ ਜਿਹੜਾ ਸੁਸਾਈਡ ਆ ਉਹ ਕਰ ਲਿਆ ਸੀ 2017 ਦੇ ਵਿੱਚ, ਜਦ ਇਸ ਨੂੰ ਇੱਕ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਸੀ। ਹੁਣ ਕਹਿੰਦੇ ਵੀ ਕੁਛ ਹੀ ਦਿਨਾਂ ਦੇ ਵਿੱਚ ਉਹਨਾਂ ਲੋਕਾਂ ਦਾ ਪਰਦਾਫਾਸ਼ ਜਿਹੜਾ ਉਹ ਹੋ ਸਕਦਾ ਆ ਇਸ ਹਫਤੇ ਦੇ ਵਿੱਚ ਹੀ, ਜਿਹੜੇ ਕਿ ਕੌਨਫੀਡੈਂਸ਼ੀਅਲਟੀ ਦੇ ਅੰਡਰ, ਅਨੋਨਿਮਿਟੀ ਦੇ ਅੰਡਰ ਇਹਦੇ ਨਾਲ ਜਿਹੜੇ ਆ ਉਹ ਘੁੰਮਦੇ ਫਿਰਦੇ ਵੀ ਰਹੇ ਆ ਫਲਾਈਟਾਂ ਦੇ ਉੱਤੇ, ਐਪਸਟੀਨ ਆਈਲੈਂਡ ਦੇ ਉੱਤੇ ਵੀ ਜਿਹੜੇ ਆ ਆਉਂਦੇ ਜਾਂਦੇ ਜਿਹੜੇ ਉਹ ਰਹੇ ਹੈਗੇ ਆ। ਸੋ ਕਹਿੰਦੇ ਵੀ ਅਦਾਲਤੀ ਦਸਤਾਵੇਜ਼ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਪਰਦਾਫਾਸ਼ ਹੋ ਸਕਦਾ ਆ। ਪਿਛਲੇ ਮਹੀਨੇ ਫੈਡਰਲ ਜੱਜ ਜਿਹੜੇ ਨਿਊਯਾਰਕ ਦੇ ਵਿੱਚ ਆ ਉਹਨਾਂ ਨੇ ਆਰਡਰ ਕੀਤਾ ਸੀਗਾ ਵੀ ਇਹ ਜਿਹੜੇ ਡਾਕੂਮੈਂਟਸ ਆ ਉਹਨਾਂ ਨੂੰ ਰਿਲੀਜ਼ ਕੀਤਾ ਜਾਵੇ, ਜਿਨ੍ਹਾਂ ਵਿੱਚ 200 ਨਾਮ ਨੂੰ ਰਿਡੈਕਟ ਯਾਨੀ ਕਿ ਕਾਲਾ ਕੀਤਾ ਗਿਆ ਸੀਗਾ ਵੀ ਇਹਨਾਂ ਦਾ ਪਤਾ ਜਿਹੜਾ ਉਹ ਨਾ ਲੱਗੇ। ਇਹਨਾਂ ਦੇ ਵਿੱਚ ਜਿਹੜੇ ਕਈਆਂ ਦੇ ਉੱਤੇ ਇਹ ਦੋਸ਼ ਹੋਣਗੇ ਕਥਿਤ ਤੌਰ ਦੇ ਉੱਤੇ ਵੀ ਉਹ ਅੰਡਰ 18 ਜਿਹੜੇ ਆ ਉਹਨਾਂ ਦੇ ਨਾਲ ਵੀ ਜਿਹੜੇ ਉਹ ਰਹੇ ਹੋ ਸਕਦੇ ਆ। ਸੋ ਅਨੋਨਿਮਸ ਰਹਿਣ ਦੀ ਉਹਨਾਂ ਦੀ ਜਿਹੜੀ ਉਹ ਕੋਸ਼ਿਸ਼ ਸੀਗੀ, ਪਰ ਉਹ ਪਰਦਾਫਾਸ਼ ਹੋਣਾ ਆ।
ਇਸ ਮੌਕੇ ਕਈਆਂ ਨੂੰ ਭਾਜੜਾਂ ਪਈਆਂ, ਕਈਆਂ ਦੇ ਨਾਮ ਉਛਲ ਕੇ ਜਿਹੜੇ ਉਹ ਸਾਹਮਣੇ ਆ ਰਹੇ ਆ, ਜਿਨ੍ਹਾਂ 'ਚ ਕਈ ਪ੍ਰੋਮੀਨੈਂਟ ਲੀਡਰ ਮੌਜੂਦਾ ਤੇ ਜਿਹੜੇ ਸਾਬਕਾ ਰਹਿ ਚੁੱਕੇ ਆ, ਉਹਨਾਂ ਦੇ ਨਾਮ, ਹਾਲੀਵੁੱਡ ਐਲੀਟਸ ਦੇ ਜਿਹੜੇ ਇਸ ਦੇ ਵਿੱਚ ਨਾਮ, ਤੇ ਕਈ ਜਿਹੜੇ ਇਨਫਲੂਐਂਸ਼ੀਅਲ ਐਂਟਰਪ੍ਰੈਨਿਓਰਸ, ਬਿਜ਼ਨਸ ਟਾਈਕੂਨਸ, ਉਹਨਾਂ ਦੇ ਨਾਮ ਜਿਹੜੇ ਇਸ ਦੇ ਵਿੱਚ ਸ਼ਾਮਲ ਕਹਿੰਦੇ ਆ ਵੀ ਉਹ ਹੋ ਸਕਦੇ ਆ। ਕਹਿੰਦੇ ਵੀ ਇਹ ਜਿਹੜੀ ਫੈਡਰਲ ਸੈਕਸ ਟ੍ਰੈਫਿਕਿੰਗ ਚਾਰजेस ਨੂੰ ਵੇਟ ਕਰ ਰਿਹਾ ਸੀ, ਜਿਸ ਦੌਰਾਨ ਇਹਦੀ ਜੇਲ੍ਹ ਦੇ ਵਿੱਚ ਹੀ ਜਿਹੜੀ ਉਹ ਮੌਤ ਹੋ ਗਈ ਸੀਗੀ। ਸੋ ਕਹਿੰਦੇ ਵੀ ਉਹਨੇ ਕਥਿਤ ਤੌਰ ਦੇ ਉੱਤੇ ਸੁਸਾਈਡ ਜਿਹੜਾ ਉਹ ਕਰ ਲਿਆ ਸੀ। ਕਾਫੀ ਵੱਡੇ VIP ਕਨੈਕਸ਼ਨਸ ਵਾਲੇ ਜਿਹੜੇ ਲੋਕਾਂ ਦੇ ਨਾਮ ਆ, ਉਹਨਾਂ ਦਾ ਪਰਦਾਫਾਸ਼ ਜਲਦ ਜਿਹੜਾ ਇਸ ਦੇ ਵਿੱਚ ਹੋ ਸਕਦਾ ਆ। ਜੀ। ਅਗਲੀ ਖਬਰ ਵੱਲ ਚਲੀਏ, ਆਪਾਂ ਥੋੜੀ ਇਕੋਨਮੀ ਨੂੰ ਲੈ ਕੇ, ਮੌਰਗੇजेस ਨੂੰ ਲੈ ਕੇ ਜੇ ਡਿਸਕਸ ਕਰੀਏ। ਅੱਜ ਜੋ CNBC ਆ, ਉਹਨਾਂ ਨੇ ਇਹ ਜੋ ਪਬਲਿਸ਼ ਕੀਤਾ ਹੈ, ਉਹਨਾਂ ਦੇ ਮੁਤਾਬਕ ਕਹਿੰਦੇ ਕਿ ਜਿਹੜੇ ਮੌਰਗੇਜ ਦੇ ਰੇਟਸ ਆ ਉਹ 2024 ਚ ਘਟਣਗੇ। ਮੇਬੀ 3 ਵਾਰ ਇੰਟਰਸਟ ਰੇਟ ਫੈਡਰਲ ਰਿਜ਼ਰਵ ਬੋਰਡ ਵੱਲੋਂ ਘਟਾਇਆ ਜਾਵੇ। ਇਸੇ ਤਰ੍ਹਾਂ ਆਟੋ ਲੋਨਸ, ਕ੍ਰੈਡਿਟ ਕਾਰਡ ਦੇ ਲੋਨਸ, ਇਹ ਸਾਰੇ ਜੋ ਐਕਸਪਰਟਸ ਆ ਉਹ ਪ੍ਰੈਡਿਕਟ ਕਰ ਰਹੇ ਆ ਵੀ 2024 ਦੇ ਵਿੱਚ ਇਹ ਥੱਲੇ ਜਾਣਗੇ। ਬੈਂਕ ਰੇਟ ਦੇ ਚੀਫ ਫਾਈਨੈਂਸ਼ੀਅਲ ਐਨਾਲਿਸਟ ਗ੍ਰੈਗ ਮੈਕਬ੍ਰਾਈਡ, ਉਹਨਾਂ ਨੇ ਕਿਹਾ ਵੀ ਸਾਰੇ ਤਰ੍ਹਾਂ ਦੇ ਕੰਜ਼ਿਊਮਰ ਲੋਨਸ ਚੀਪਰ ਹੋਣਗੇ ਐਂਡ ਆਫ 2024। ਸੋ ਇਹ ਨਾ ਸੋਚੋ ਵੀ ਹੁਣੇ ਸ਼ਾਇਦ ਜਨਵਰੀ ਫਰਵਰੀ ਦੇ ਵਿੱਚ ਹੀ ਇਹ ਡਾਊਨ ਜਾਣੇ ਸ਼ੁਰੂ ਹੋ ਜਾਊਗੇ, ਪਰ ਉਧਰ ਨੂੰ ਜਾ ਰਹੇ ਹੈਗੇ ਆ। ਟਿਮ ਕੁਇਨਲੈਨ ਇੱਕ ਸੀਨੀਅਰ ਇਕੋਨੋਮਿਸਟ ਹੈਗੇ ਵੈਲਸ ਫਾਰਗੋ ਚ, ਕਹਿੰਦੇ ਭਈ ਰੇਟਸ ਆਰ ਹੈਡਡ ਲੋਅਰ, ਰੇਟਸ ਲੋ ਹੋਣ ਜਾ ਰਹੇ ਆ। ਕੰਜ਼ਿਊਮਰਸ ਦੇ ਲਈ ਬੋਰੋਇੰਗ ਕਾਸਟ ਜੋ ਆ ਉਹ ਵੀ ਡਾਊਨ ਹੋਊਗੀ ਸਨ 2024 ਦੇ ਵਿੱਚ। ਫੈਡ ਦੇ ਆਫੀਸ਼ੀਅਲਸ ਨੇ ਇੰਡੀਕੇਟ ਕੀਤਾ ਆ ਕਿ 3 ਕੱਟ ਇਸ ਸਾਲ ਹੋਣ ਜਾ ਰਹੇ ਆ 2024 ਦੇ ਵਿੱਚ। ਕ੍ਰੈਡਿਟ ਕਾਰਡ ਦੇ ਰੇਟਸ 20% ਤੋਂ ਥੱਲੇ ਚਲੇ ਜਾਣਗੇ। ਪਿਛਲੇ ਹੁਣ ਸਾਲ ਦੇ ਵਿੱਚ ਜਿਹੜੇ ਕ੍ਰੈਡਿਟ ਕਾਰਡ ਦੇ ਰੇਟਸ ਆ ਉਹ 21% ਤੱਕ ਪਹੁੰਚ ਗਏ ਸੀ। ਜਿਹੜੇ ਮੌਰਗੇਜ ਦੇ ਰੇਟ ਆ ਉਹ 8% ਤੱਕ ਅਕਤੂਬਰ ਮਹੀਨੇ ਚਲੇ ਗਏ ਸੀ। ਕਹਿੰਦੇ ਵੀ ਜਿਹੜਾ ਸਨ 2023 ਆ, ਵਨ ਆਫ ਦਾ ਲੀਸਟ ਅਫੋਰਡੇਬਲ ਹੋਮ ਬਾਇੰਗ ਈਅਰ ਸੀ ਪਿਛਲੇ 11 ਸਾਲਾਂ 'ਚ। ਸੋ 11 ਸਾਲਾਂ 'ਚ ਸਭ ਤੋਂ ਘੱਟ ਅਫੋਰਡ ਕਰਨ ਵਾਲਾ ਸਾਲ ਜੋ ਆ ਘਰ ਖਰੀਦਣ ਦੇ ਲਈ ਸਨ 2023 ਸੀ। ਰਾਈਟ ਨਾਓ ਜੋ ਐਵਰੇਜ 30 ਈਅਰ ਫਿਕਸ ਰੇਟ ਆ, ਕਹਿੰਦੇ ਵੀ 6.9% ਦੇ ਕਰੀਬ ਹੈਗਾ ਆ, ਜੋ ਕਿ 4.4% ਅਪ ਆ ਪਿਛਲੇ ਮਾਰਚ 2022 ਨਾਲੋਂ, ਤੇ 3.27% ਐਂਡ ਆਫ 2021 ਨਾਲੋਂ। ਸੋ 2024 ਦੇ ਵਿੱਚ ਕਹਿੰਦੇ ਵੀ ਜਿਹੜੇ ਮੌਰਗੇਜ ਦੇ ਰੇਟਸ ਆ ਉਹ 6% ਤੋਂ ਥੱਲੇ ਚਲੇ ਜਾਣਗੇ। ਇਹ ਨਹੀਂ ਹੋ ਸਕਦਾ ਵੀ ਮੇਬੀ ਕਹਿੰਦੇ 5 ਤੋਂ ਤਾਂ ਉੱਪਰ ਹੀ ਰਹੂਗੇ, 5 ਤੋਂ ਥੱਲੇ ਜਾਣ ਦੇ ਜਿਹੜੇ ਚਾਂਸ ਆ ਉਹ ਘੱਟ ਲੱਗਦੇ ਆ। ਆਟੋ ਦੇ ਜਿਹੜੇ ਲੋਨਸ ਆ ਉਹ ਵੀ 7% ਦੇ ਲਾਗੇ ਛਾਗੇ ਪਹੁੰਚ ਜਾਣਗੇ, ਕਿਉਂਕਿ ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਵੀ ਆਟੋ ਦੇ ਰੇਟ 9-10% ਤੱਕ ਜਿਹੜੇ ਆ ਪਹੁੰਚ ਚੁੱਕੇ ਹੈਗੇ ਆ। ਇਸੇ ਤਰ੍ਹਾਂ ਹੀ ਜਿਨ੍ਹਾਂ ਲੋਕਾਂ ਦੇ ਕੋਲ ਵਾਧੂ ਪੈਸਾ ਆ, ਬੈਂਕਾਂ ਦੇ ਵਿੱਚ ਪਿਆ ਬਹੁਤ ਸਾਰੇ ਹੈਗੇ ਆ, ਉਹਨਾਂ ਦਾ ਜਿਹੜਾ ਸੇਵਿੰਗ ਦਾ ਜਿਹੜਾ ਰੇਟ ਆ ਉਹ 4% ਤੋਂ ਉੱਪਰ ਰਹੇਗਾ। ਸੋ ਹੁਣ ਕਈ ਲੋਕਾਂ ਨੇ CDs ਵਗੈਰਾ ਹੋਰ ਕਰਾ ਲਈਆਂ, ਉਹਨਾਂ ਨੂੰ 5% ਤੱਕ ਵੀ ਜਿਹੜਾ ਇੰਟਰਸਟ ਰੇਟ ਆ ਉਹ ਮਿਲ ਗਿਆ। ਸੋ ਇਹ ਦੇਖਦੇ ਆ, ਅਨਲੈਸ ਸਮਥਿੰਗ ਚੇਂਜਸ, ਕੋਈ ਬਿਗ ਜਿਸ ਹਿਸਾਬ ਦੇ ਨਾਲ ਮਿਡਲ ਈਸਟ ਦੇ ਵਿੱਚ ਹਾਂਜੀ, ਉਧਰ ਨਾਰਥ ਕੋਰੀਆ ਵਾਲਾ ਥਾਪੀਆਂ ਮਾਰੀ ਜਾਂਦਾ ਵੀ ਮੈਂ ਇਸ ਸਾਲ ਪਤਾ ਨਹੀਂ ਕੀ ਕਰ ਦੇਣਾ ਆ। ਯੂਕਰੇਨ ਦੇ ਵਿੱਚ ਜਿਹੜੀ ਜੰਗ ਲੱਗੀ ਹੋਈ ਆ ਉਹਦੇ ਤੇ ਕੀ ਹੁੰਦਾ ਆ। ਅਮਰੀਕਾ ਦੇ ਵਿੱਚ ਇਲੈਕਸ਼ਨ ਦੇ ਕੀ ਰਿਜ਼ਲਟਸ ਆਉਂਦੇ ਆ, ਡੈਮੋਕ੍ਰੇਟਸ ਕੋਲ ਰਹਿੰਦੀ ਆ ਸਰਕਾਰ ਜਾਂ ਰਿਪਬਲਿਕਨ ਕੋਲ ਜਾਂਦੀ ਆ। ਇਹ ਬਹੁਤ ਕੁਝ ਜਿਹੜਾ ਆ ਇਹ ਡਿਪੈਂਡ ਕਰੂਗਾ। ਜੀ ਬਿਲਕੁਲ। ਇਨਫੈਕਟ ਹਰਜੋਤ ਸਿੰਘ ਜੀ, ਆਪਾਂ ਦੇਖ ਰਹੇ ਹਾਂ ਵੀ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧੇ ਦੇ ਸੰਕੇਤ ਆਏ ਆ, ਕਿਉਂਕਿ ਜਿਹੜਾ ਲਾਲ ਸਾਗਰ ਦੇ ਵਿੱਚ ਜੋ ਇਸ ਟਾਈਮ ਤਣਾਅ ਬਣਿਆ ਪਿਆ ਆ, ਉਹਦੇ ਕਰਕੇ 3% ਕਹਿੰਦੇ ਵੀ ਤੇਲ ਦੀਆਂ ਕੀਮਤਾਂ ਅੱਜ ਆਲਰੇਡੀ ਜਿਹੜੀਆਂ ਵਧੀਆਂ ਆ। ਓਪਕ ਕਹਿ ਰਿਹਾ ਆ ਵੀ ਅਸੀਂ ਮਾਰਕੀਟ ਨੂੰ ਸਪੋਰਟ ਕਰਾਂਗੇ। ਇਹ ਭਰੋਸਾ ਜਿਹੜਾ ਉਹਨਾਂ ਨੇ ਦਿਵਾਉਣ ਦੀ ਕੋਸ਼ਿਸ਼ ਕੀਤੀ ਆ। ਆਲਰੇਡੀ ਮਰਸਕ ਜਿਹੜੀ ਸ਼ਿਪਿੰਗ ਵਾਲੀ ਆ, ਡੈਨਮਾਰਕ ਦੀ ਇਹ ਸਭ ਤੋਂ ਵੱਡੀ ਸ਼ਿਪਿੰਗ ਕੰਪਨੀ ਦੇ ਵਿੱਚੋਂ ਆ, ਉਹਨਾਂ ਨੇ ਲਾਲ ਸਾਗਰ ਦੇ ਵਿੱਚ ਜਾਣ ਤੋਂ ਰੋਕ ਲਾ ਦਿੱਤੀ ਹੈ ਵੀ ਅਸੀਂ ਜਿਹੜਾ ਉਹ ਵਾਲਾ ਰਾਊਟ ਸੁਏਜ਼ ਕਨਾਲ ਵਾਲਾ ਉਹ ਨਹੀਂ ਕਰਦਾ ਹੈਗਾ। ਸੋ ਉੱਤੋਂ ਦੀ ਘੁੰਮ ਕੇ ਆਉਣਗੇ, ਤੇ ਇਹਦੇ ਨਾਲ ਹੁਣ ਮਸਲਾ ਜਿਹੜਾ ਹਰਜੋਤ ਸਿੰਘ ਜੀ ਮਸਲਾ ਪੈ ਗਿਆ ਸਪਲਾਈ ਚੇਨ ਨੂੰ ਲੈ ਕੇ। ਸੋ ਰੈੱਡ ਸੀ ਦੇ ਵਿੱਚ ਟੈਂਸ਼ਨਸ ਵਧਣ ਦੇ ਨਾਲ, ਉੱਥੇ ਤਣਾਅ ਵਧਣ ਦੇ ਨਾਲ
ਗਲੋਬਲ ਸਪਲਾਈ ਚੇਨ ਦੇ ਉੱਤੇ ਅਸਰ ਪੈ ਸਕਦਾ। ਹੁਣ ਇਹ ਨਾ ਹੋਵੇ ਵੀ ਇਹਦੇ ਕਰਕੇ ਜਿਹੜਾ ਆਪਾਂ 2020-21 ਦੇ ਵਿੱਚ ਸਪਲਾਈ ਚੇਨ ਦਾ ਰੌਲਾ ਦੇਖਿਆ ਸੀਗਾ ਵੀ ਮੰਗ ਜਿਹੜੀ ਆ ਸਮਾਨ ਦੀ ਜ਼ਿਆਦਾ ਸੀਗੀ ਤੇ ਸਮਾਨ ਆ ਹੀ ਨਹੀਂ ਸੀ ਰਿਹਾ, ਤੇ ਹੁਣ ਜਿਹੜਾ ਆ ਇਹ ਇਧਰੋਂ ਦੀ ਲੰਬਾ ਰਾਊਟ ਲੈ ਕੇ ਆਉਣ ਦੇ ਨਾਲ ਇਹ ਇੱਕ ਵਾਰੀ ਫਿਰ ਜਿਹੜਾ ਸਪਲਾਈ ਚੇਨ ਦੇ ਵਿੱਚ ਅਸਰ ਪੈ ਸਕਦਾ। ਕਹਿੰਦੇ ਵੀ 15% ਦੁਨੀਆ ਭਰ ਦੀ ਜਿਹੜੀ ਸ਼ਿਪਿੰਗ ਆ ਉਹ ਇਸ ਜਿਹੜੇ ਰਾਊਟ ਦੇ ਉੱਤੇ ਨਿਰਭਰ ਹੁੰਦੀ ਆ, ਇਸ ਦੇ ਉੱਤੇ ਜਿਹੜੀ ਉਹ ਫੋਕਸਡ ਰਹਿੰਦੀ ਆ। ਤੇ ਹਾਊਥੀ ਰੈਬਲਸ ਦੇ ਦੁਆਰਾ ਜਿਸ ਤਰੀਕੇ ਦੇ ਨਾਲ ਉੱਥੇ ਹਮਲੇ ਕੀਤੇ ਜਾ ਰਹੇ ਆ, ਉਹਦੇ ਨਾਲ ਕਈ ਕੰਪਨੀਆਂ ਨੇ ਹੁਣ ਉੱਥੇ ਜਾਣ ਤੋਂ ਨਾ ਕਰਤੀ ਹੈ, ਜਿਨ੍ਹਾਂ ਵਿੱਚ ਇਹ ਮੈਰਸਕ ਕਰਕੇ ਜਿਹੜੀ ਕੰਪਨੀ ਆ ਉਹਨਾਂ ਨੇ ਐਲਾਨ ਜਿਹੜਾ ਕੱਲ ਕੀਤਾ ਸੀਗਾ। ਸੋ ਤੇਲ ਦੇ ਭੰਡਾਰ ਦੇ ਉੱਤੇ, ਤੇਲ ਦੀਆਂ ਕੀਮਤਾਂ ਦੇ ਉੱਤੇ ਆਪਾਂ ਇੱਕ ਵਾਰੀ ਫੇਰ ਇਸ ਪੂਰੇ ਮਿਡਲ ਈਸਟ ਦੇ ਤਣਾਅ ਦੇ ਨਾਲ ਅਸਰ ਜਿਹੜਾ ਉਹ ਦੇਖਾਂਗੇ। ਜੀ ਬਿਲਕੁਲ। ਤੇ ਜੌਬ ਓਪਨਿੰਗਸ ਦੀ ਜੇ ਜਾਂਦੇ ਗੱਲ ਕਰਦੇ ਜਾਈਏ, ਕਹਿੰਦੇ ਵੀ 32 ਮਹੀਨਿਆਂ ਦੇ ਵਿੱਚ ਲੋ ਆ ਯੂਐਸ ਦੇ ਵਿੱਚ ਹਾਇਰਿੰਗ ਬੂਮ। ਈਵਨ ਦੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ 8.8 ਮਿਲੀਅਨ ਜੌਬਸ ਹਜੇ ਵੀ ਹੈਗੀਆਂ। ਸੋ ਬਹੁਤ ਸਾਰੇ ਜਿਹੜੇ ਸਰੋਤੇ ਸਾਡੇ ਸੁਣਦੇ ਹੋਊਗੇ ਜਾਂ ਬਾਹਰਲੇ ਮੁਲਕਾਂ ਦੇ ਵਿੱਚ, ਪਤਾ ਨਹੀਂ ਵੀ ਅਮਰੀਕਾ ਦਾ ਪੱਠਾ ਵਹਿਗਾ ਜਾਂ ਥੱਲੇ ਚੱਲ ਗਿਆ, ਹਜੇ ਵੀ 8.8 ਮਿਲੀਅਨ ਜੌਬਸ ਅਵੇਲੇਬਲ ਆ, ਪਰ ਹਾਇਰਿੰਗ ਬੂਮ ਜਿਹੜਾ 32 ਮਹੀਨੇ ਲੋ ਹੈਗਾ, ਚੱਲ ਰਿਹਾ। ਜੌਬ ਲਿਸਟਿੰਗਸ ਜਿਹੜੀਆਂ ਸਲਿਡ ਹੋਈਆਂ ਆ 8.9 ਮਿਲੀਅਨ ਤੋਂ ਥੱਲੇ। ਅਕਤੂਬਰ ਮਹੀਨੇ 'ਚ 8.9 ਸੀਆਂ ਤੇ ਹੁਣ ਉਹ 8.8 ਮਿਲੀਅਨ ਤੱਕ ਹੈਗੀਆਂ ਆ। ਸੋ ਇਹਦਾ ਮੈਸੇਜ ਇਹੀ ਆ ਵੀ ਜਿਹੜੇ ਲੋਕਾਂ ਦੇ ਕੋਲ ਜੌਬਸ ਹੈਗੀਆਂ, ਪਲੀਜ਼ ਉਹ ਆਪਣੀਆਂ ਜੌਬਸ ਵਧੀਆ ਤਰੀਕੇ ਨਾਲ ਕਰੋ, ਉੱਥੇ ਜੌਬਸ ਰੱਖੋ, ਤਾਂ ਕਿ ਜਿਹੜਾ ਆ ਇੱਕ ਵਾਰੀ ਜੌਬ ਲੇ ਆਫ ਹੋ ਗਈ ਤੇ ਦੂਜੀ ਵਾਰੀ ਫਿਰ ਲੱਭਣੀ ਉਹ ਹਾਰਡ ਹੋਊਗੀ। ਇੱਕ ਆਪਾਂ ਰਾਜਕਨਵੀਰ ਸਿੰਘ ਜੀ ਜਾਂਦੇ ਕਮਿਊਨਿਟੀ ਦੀ ਅਨਾਉਂਸਮੈਂਟ ਵੀ ਕਰਨੀ ਆ। ਬੇਕਰਸਫੀਲਡ ਤੋਂ ਆ ਰਹੀ ਆ। ਬੇਕਰਸਫੀਲਡ ਪੁਲਿਸ ਡਿਪਾਰਟਮੈਂਟ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਆ। ਆਪਾਂ ਪੰਜਾਬੀ ਰੇਡੀਓ ਯੂਐਸਏ ਦੀ ਫੇਸਬੁੱਕ ਤੇ ਵੀ ਪਾ ਦਾਂਗੇ। ਇੱਕ ਆਪਣਾ ਪੰਜਾਬੀ ਜਸਦੀਪ ਸਿੰਘ ਨਾਮ ਦਾ ਮੁੰਡਾ ਜੋ ਆ, ਉਹ ਕਹਿੰਦੇ ਵੀ 14,000 ਬਲਾਕ ਆਫ ਪਿੰਬਰਲੀ ਪੈਸੇਜ ਐਵਨਿਊ ਤੇ ਜਨਵਰੀ 2 ਤੋਂ ਮਿਸਿੰਗ ਹੈਗਾ ਆ। ਉੱਥੇ 6:30 ਵਜੇ ਦੇ ਕਰੀਬ ਮਿਸਿੰਗ ਹੋਇਆ ਹੈ। ਤੇ ਉਹ ਉਸ ਦਾ ਕਾਰਨ ਕੀ ਆ ਵੀ ਉਹਦੇ ਕੋਲ ਪੋਸੀਬਲ ਮੈਡੀਕਲ ਕੰਡੀਸ਼ਨ ਆ। ਉਹ 5 ਫੁੱਟ 11 ਇੰਚ ਉਹਦੀ ਹਾਈਟ ਆ, 150 ਪਾਉਂਡ ਆ, ਬਲੈਕ ਹੇਅਰ ਆ, ਬਲੈਕ ਆਈਜ਼ ਆ ਤੇ ਗ੍ਰੇ ਸ਼ਰਟ ਉਸਨੇ ਪਾਈ ਹੋਈ ਆ। ਜੇ ਕੋਈ ਉਸਨੂੰ ਜਿਹੜਾ ਲੱਭ ਸਕਦਾ ਹੈ ਜਾਂ ਜੇ ਕਿਸੇ ਨੂੰ ਉਸਦੇ ਬਾਰੇ ਜਾਣਕਾਰੀ ਆ ਤਾਂ ਬੇਕਰਸਫੀਲਡ ਦੀ ਜਿਹੜੀ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੂੰ ਕੰਟੈਕਟ ਕੀਤਾ ਜਾਵੇ। 661 327 7111 661 327 7111। ਸੋ ਆਪਾਂ ਇਹ ਜਿਹੜੀ ਉਸ ਨੌਜਵਾਨ ਦੀ ਜਿਹੜੀ ਫੋਟੋ ਹੈਗੀ ਆ, ਉਹ ਜ਼ਰੂਰ ਆਪਾਂ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ ਤੇ ਸ਼ੇਅਰ ਕਰ ਦਾਂਗੇ, ਤਾਂ ਕਿ ਕੋਈ ਕਿਸੇ ਨੂੰ ਜਾਣਦਾ ਹੋਵੇ ਜਾਂ ਕਿਤੇ ਇਹ ਦੇਖਿਆ ਹੋਵੇ ਤੇ ਉਹ ਜਿਹੜਾ ਨੌਜਵਾਨ ਆ ਉਹ ਲੱਭ ਸਕੇ। ਗਵਾਚਿਆ ਕਿਉਂ ਆ, ਮਿਸਿੰਗ ਕਿਉਂ ਆ, ਉਹਦੀ ਮੈਡੀਕਲ ਕੰਡੀਸ਼ਨ ਆ, ਹੈਲਥ ਉਹਦੀ ਸਹੀ ਨਹੀਂ ਹੈਗੀ, ਇਸ ਕਰਕੇ ਉਹ ਜਿਹੜਾ ਆ ਉੱਥੋਂ ਮਿਸ ਹੋ ਗਿਆ। ਜੀ ਬਿਲਕੁਲ। ਸੋ ਪਰਿਵਾਰ ਵਾਲੇ ਵੀ ਚਿੰਤਾ 'ਚ ਹੋਣਗੇ, ਸਾਰੇ ਜਾਣੇ ਵੀ। ਜੇ ਕਿਸੇ ਨੂੰ ਪਤਾ ਲੱਗਦਾ ਤੇ ਭਾਈ ਜ਼ਰੂਰ ਤੁਸੀਂ ਉਸ ਨੂੰ ਲੱਭਣ ਦੇ ਵਿੱਚ, ਭਾਲਣ ਦੇ ਵਿੱਚ ਜਿਹੜੀ ਉਹ ਕੋਸ਼ਿਸ਼ ਜ਼ਰੂਰ ਕਰਿਓ ਜੀ। ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹਰਜੋਤ ਸਿੰਘ ਜੀ ਹੁਣ ਇੱਥੇ ਹੀ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ। ਤੇ ਪ੍ਰੋਗਰਾਮ ਜ਼ਰੂਰ ਦੱਸਦੇ ਜਾਓ ਜਿਹੜੇ ਸਾਡੇ ਅਗਲੇ ਪ੍ਰੋਗਰਾਮ ਹੈਗੇ। ਜੀ ਬਿਲਕੁਲ ਜੀ। ਅਗਲਾ ਪ੍ਰੋਗਰਾਮ ਮਸੂਦ ਮੱਲੀ ਹੁਣਾਂ ਦੇ ਨਾਲ ਆਵਾਂਗਾ, ਨਾਲ ਹਨੇਰੀਆਂ ਦੇ, ਉਹ ਆਊਗਾ ਜੀ। ਤੇ 11:30 ਵਜੇ ਫਿਰ ਪ੍ਰੋਗਰਾਮ ਨਜ਼ਰੀਆ, ਤੇ 1 ਵਜੇ ਕੁਝ ਗੱਲਾਂ, ਕੁਝ ਗੀਤ, ਤੇ 2:30 ਵਜੇ ਫਿਰ ਪ੍ਰੋਗਰਾਮ ਰਿਸ਼ਤੇ 3 ਤੋਂ 4 ਸਾਂਝੀ ਸੱਥ, 4 ਤੋਂ ਲੈ ਕੇ 5:30 ਵਜੇ ਤੱਕ ਪ੍ਰੋਗਰਾਮ ਵਿਸਰ ਦਾ ਵਿਰਸਾ, 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਗੁਰਬਾਣੀ ਦੇ ਸ਼ਾਮ ਦੇ ਦੀਵਾਨ, ਤੇ 8 ਤੋਂ 8:30 ਵਜੇ ਦੇ ਵਿੱਚ ਪ੍ਰੋਗਰਾਮ ਦੀਪਕ ਸ਼ਰਮਾ ਚਨਾਰਥਲ ਹੁਣਾਂ ਦੇ ਨਾਲ ਖਬਰ ਤੇ ਨਜ਼ਰ। ਤੇ ਉਸ ਤੋਂ ਉਪਰੰਤ ਜਿਹੜਾ ਉਹ ਪ੍ਰੋਗਰਾਮ ਮਸੂਦ ਮੱਲੀ ਹੁਣਾਂ ਦਾ ਇੱਕ ਹੋਰ ਤੁਹਾਡੇ ਲਈ ਪੇਸ਼ ਕੀਤਾ ਜਾਵੇਗਾ ਜੀ, ਕਦੀ ਇਤਿਹਾਸ ਬੋਲਵੇ। ਤੇ ਉਸ ਤੋਂ ਬਾਅਦ ਵੀ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਪ੍ਰੋਗਰਾਮ ਜਿਹੜੇ ਉਹ ਚੱਲਦੇ ਰਹਿਣਗੇ। ਸਤਿ ਸ਼੍ਰੀ ਅਕਾਲ।